ਸਪੋਂਸਰ ਦਾ ਤੇ ਫਿਰ ਕਿਸ ਟੌਪਿਕ ਤੇ ਕਰਦੇ ਹਾਂ ਗੱਲ, ਇਹ ਜਾਣਦੇ ਆ ਰਾਜਕਰਨਵੀਰ ਸਿੰਘ ਜੀ ਤੋਂ। ਰਾਜਕਰਨ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਵੀ ਬਹੁਤ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਇਸ਼ੂਜ਼ ਦੇ ਉੱਤੇ ਆਪਾਂ ਗੱਲਬਾਤ ਕਰਦੇ ਹਾਂ। ਇਸ ਤੋਂ ਪਹਿਲਾਂ ਤੁਹਾਨੂੰ ਇਸ਼ੂ ਦੇ ਬਾਰੇ, ਮੁੱਦੇ ਦੇ ਬਾਰੇ ਜਾਣਕਾਰੀ ਦਈਏ। ਸਾਡੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 1992 ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਪੂਰੇ ਅਮਰੀਕਾ ਭਰ ਦੇ ਵਿੱਚ ਦੇ ਰਹੇ ਹਨ। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਨਾਲ ਸੰਪਰਕ ਕਰੋ। 408-272 2500 4082722500। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415-909-0503 ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਉਸ ਦੇ ਨਾਲ ਨਾਲ ਟਰੱਕ ਟ੍ਰੇਲਰ ਦੇ ਲੋਨਸ ਦਾ ਕੰਮ ਵੀ ਕਰਦੇ ਹਨ। ਕਾਲ ਮੋਹਨ ਚੀਮਾ 559-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਪ੍ਰਵੀਨ, ਅੱਜ ਜਿਹੜੇ ਆਪਾਂ ਮੁੱਦੇ ਦੇ ਉੱਤੇ, ਇਸ਼ੂ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ, ਥੋੜਾ ਸਮਾਜਿਕ ਕਹਿ ਸਕਦੇ ਹਾਂ ਇਹ ਮੁੱਦਾ ਵੀ ਆ। ਆਨਲਾਈਨ ਦੀ ਦੁਨੀਆ ਦੇ ਨਾਲ ਵੀ ਇਹ ਜੁੜੀ ਜਿਹੜੀ ਇਹ ਗੱਲ ਹੈਗੀ ਆ। ਜ਼ਮਾਨਾ ਬਹੁਤ ਜ਼ਿਆਦਾ ਚੇਂਜ ਹੋ ਰਿਹਾ, ਤਬਦੀਲ ਹੋ ਰਿਹਾ ਆ। ਉਹ ਜ਼ਮਾਨੇ ਦੇ ਨਾਲ ਨਾਲ ਪ੍ਰਵੀਨ ਬਹੁਤ ਸਾਰੀਆਂ ਤਬਦੀਲੀਆਂ ਜਿਹੜੀਆਂ ਆਪਾਂ ਨੂੰ ਖੁਦ ਨੂੰ ਦੇਖਣ ਨੂੰ ਜਿਹੜੀਆਂ ਮਿਲ ਰਹੀਆਂ ਆ। ਅੱਜ ਕੱਲ੍ਹ ਕੋਈ YouTube ਖੋਲ ਲਵੇ, ਕੋਈ Facebook ਖੋਲ ਲਵੇ, ਕੁਛ ਇੱਦਾਂ ਦੀਆਂ ਜਿਹੜੀਆਂ ਵੀਡੀਓ ਸਾਹਮਣੇ ਆਉਂਦੀਆਂ ਆ, ਜਿਹੜਾ ਆਪਣੇ ਮਨ ਦੇ ਵਿੱਚ ਕਈ ਤਰੀਕੇ ਦੇ ਸਵਾਲ ਪੈਦਾ ਕਰਦੀਆਂ। ਕਈਆਂ ਨੂੰ ਚੰਗੀਆਂ ਲੱਗਦੀਆਂ ਹੋਣਗੀਆਂ, ਤਾਂ ਹੀ ਉਹ ਚੱਲਦੀਆਂ ਨੇ, ਉਹ ਹੁੰਦੀਆਂ ਨੇ। ਮੈਂ ਅੱਜ ਗੱਲ ਪ੍ਰਵੀਨ ਆਪਾਂ ਜਿਹੜੀ ਉਹ ਕਰਨਾ ਚਾਹੁੰਦੇ ਆ, ਜਿਹੜੇ ਅੱਜ ਕੱਲ੍ਹ ਜਿਹੜੀ ਵਲੌਗਿੰਗ ਹੁੰਦੀ ਆ, ਵੀਡੀਓ ਲੌਗਸ ਜਿਹਨੂੰ ਆਖਿਆ ਜਾਂਦਾ ਆ, ਇਹ ਇੱਕ ਅਜਿਹਾ ਪ੍ਰੋਫੈਸ਼ਨ ਕਹਿ ਸਕਦੇ ਹੋ ਸੀਗਾ, ਜਿਸ ਦੇ ਨਾਲ ਜਿਹੜਾ ਬੰਦਾ ਕਿਤੇ ਨਹੀਂ ਗਿਆ, ਕੋਈ ਨਵੀਂ ਥਾਂ ਨੂੰ ਦੇਖਣਾ ਚਾਹੁੰਦਾ ਹੈ ਜਾਂ ਉੱਥੇ ਉਹ ਜਾ ਰਿਹਾ, ਤੇ ਉਹਦੇ ਬਾਰੇ ਆਪਾਂ ਨੂੰ ਜਾਣਕਾਰੀਆਂ ਪਤਾ ਲੱਗ ਜਾਂਦੀਆਂ ਸੀ ਵੀ ਹਾਂ ਇੱਥੇ ਜਾਵਾਂਗੇ, ਇੱਥੇ ਘੁੰਮਣ ਨੂੰ ਆਹ ਥਾਂ ਹੈ, ਇੱਥੇ ਆਹ ਚੀਜ਼ ਆ, ਤੁਸੀਂ ਇੱਦਾਂ ਕਰ ਸਕਦੇ, ਤੁਸੀਂ ਉੱਦਾਂ ਕਰ ਸਕਦੇ ਆ। ਵਿਚਾਲੇ ਵਾਲੀ ਜਿਹੜੀ BS ਜਾਂ ਜੱਕੜ ਜਿਹੜੇ ਮਾਰੇ ਹੁੰਦੇ ਆ, ਕਹਿ ਲਓ ਵੀ, ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਛੱਡ ਕੇ। ਪਰ ਹੁਣ ਕੀ ਹੋ ਰਿਹਾ ਆ ਵੀ ਵਲੌਗਿੰਗ ਜਾਂ ਵਲੌਗਰਸ ਦੇ ਨਾਂ ਦੇ ਹੇਠਾਂ, ਇਸ ਨਾਂ ਦੇ ਹੇਠਾਂ ਲੋਕਾਂ ਨੇ ਪ੍ਰਾਈਵੇਸੀ ਦਾ ਇੱਕ ਮਜ਼ਾਕ ਜਿਹਾ ਬਣਾ ਕੇ ਰੱਖ ਦਿੱਤਾ ਆ। ਆਪਣੀ ਨਿੱਜੀ ਜ਼ਿੰਦਗੀ ਨੂੰ ਬਿਲਕੁਲ ਸਾਹਮਣੇ ਜਿਹੜਾ ਉਹ ਕਰ ਰਹੇ ਆ, ਤੇ ਉਸ ਦੇ ਜ਼ਰੀਏ ਬਟੋਰ ਰਹੇ ਨੇ ਲਾਈਕਸ ਤੇ ਕਮੈਂਟ, ਤੇ ਉਹ ਲਾਈਕ ਤੇ ਕਮੈਂਟ ਆਮਦਨ ਦਾ ਇੱਕ ਕਾਰਨ, ਜਿਹੜਾ ਉਹ ਸਾਧਨ ਉਹਨਾਂ ਦਾ ਬਣ ਰਿਹਾ। ਆਮਦਨ ਕਰਨੀ, ਕਮਾਈ ਕਰਨੀ ਕੋਈ ਮਾੜੀ ਚੀਜ਼ ਨਹੀਂ, ਪਰ ਸਵਾਲ ਉੱਥੇ ਆਉਂਦਾ ਹੈ ਵੀ ਇਹ ਲਾਈਨ ਕਿੱਥੇ ਹੋਵੇ, ਇਹ ਲੀਕ ਜਿਹੜੀ ਹੈ ਕਿੱਥੇ ਖਿੱਚੀ ਜਾਵੇ। ਕਿ ਆਪਣੀ ਘਰ ਵਾਲੀ, ਬੱਚੇ ਜਾਂ ਘਰ ਵਾਲਾ, ਮਾਪੇ, ਉਹ ਸਾਰੀਆਂ ਚੀਜ਼ਾਂ ਨੂੰ ਦਿਖਾਉਂਦੇ ਹੋਏ, ਸਾਰਿਆਂ ਦੇ ਸਾਹਮਣੇ ਨੁਮਾਇਸ਼ ਕਰਦੇ ਹੋਏ ਉਹ ਚੀਜ਼ਾਂ ਦੀ, ਇਹ ਜਿਹੜੀ ਕਮਾਈ ਕਰਨੀ ਠੀਕ ਆ, ਜਾਇਜ਼ ਆ? ਬਹੁਤ ਸਾਰੇ ਲੋਕ ਇਦਾਂ ਦੇ ਵੀ ਆ ਪ੍ਰਵੀਨ, ਜਿਹੜੇ ਬੜੇ ਸਵਾਦ ਦੇ ਨਾਲ ਇਹਨਾਂ ਨੂੰ ਦੇਖਦੇ ਵੀ ਆ, ਕਿਉਂਕਿ ਜੇ ਦੇਖ ਰਹੇ ਆ ਤਾਂ ਹੀ ਉਹ ਕੰਟੈਂਟ ਦੀ ਡਿਮਾਂਡ ਆ ਨਾ। ਸੋ ਇਸ ਦੇ ਉੱਤੇ ਆ ਵੀ ਸਾਡਾ ਅੱਜ ਦਾ ਇਹ ਸਵਾਲ ਤੁਹਾਡੇ ਸਾਰਿਆਂ ਦੇ ਮੂਹਰੇ ਇਹ ਰਹੇਗਾ ਵੀ ਇਹ ਸਮਾਜਿਕ ਤਾਣੇ ਬਾਣੇ ਦੇ ਵਿੱਚ ਜੋ ਅੱਜ ਕੱਲ੍ਹ ਨਿੱਜਤਾ ਦੀ, ਕਿਉਂਕਿ ਇਹਦੇ ਨਾਲ ਨਾ ਪਰਿਭਾਸ਼ਾ ਹੀ ਚੇਂਜ ਹੋਈ ਜਾ ਰਹੀ ਆ ਲੋਕਾਂ ਦੇ ਮਨਾਂ ਦੇ ਵਿੱਚ। ਆਲਦੋ ਜਿਹੜੀ ਓਫੀਸ਼ੀਅਲ ਆ ਪ੍ਰਾਈਵੇਸੀ ਆ, ਉਹ ਤਾਂ ਡਿਫਰੈਂਟ ਜਿਹੜੀ ਡੈਫੀਨੇਸ਼ਨ ਉਹ ਰਹੂਗੀ, ਪਰ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਨਿੱਜਤਾ ਦੀ, ਪ੍ਰਾਈਵੇਸੀ ਦੀ ਜਿਹੜੀ ਡੈਫੀਨੇਸ਼ਨ ਆ, ਉਹ ਚੇਂਜ ਹੁੰਦੀ ਜਾ ਰਹੀ ਆ। ਅੱਜ ਸਾਡਾ ਤੁਹਾਡੇ ਸਾਰਿਆਂ ਦੇ ਮੂਹਰੇ ਇਹੀ ਸਵਾਲ ਆ ਵੀ ਜਿਹੜੇ ਵਲੌਗਰਸ ਦੇ ਦੁਆਰਾ ਆਪਣੇ ਜਿਹੜੇ ਨਿੱਜੀ ਜ਼ਿੰਦਗੀ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕਰ ਦੇਣਾ, ਹਰ ਇੱਕ ਐਂਗਲ ਤੋਂ ਪੇਸ਼ ਕਰ ਦੇਣਾ, ਕਿੰਨਾ ਕੁ ਤੁਸੀਂ ਉਸ ਨੂੰ ਠੀਕ ਸਮਝਦੇ ਆ? ਕੀ ਤੁਸੀਂ ਇੱਦਾਂ ਦੀ ਚੀਜ਼ ਦੇਖਣਾ ਪਸੰਦ ਕਰਦੇ ਆ ਜਾਂ ਨਹੀਂ ਕਰਦੇ, ਜਾਂ ਕੀ ਤੁਹਾਡੇ ਵਿਚਾਰ ਨੇ ਇਸ ਚੀਜ਼ ਦੇ ਉੱਤੇ? ਹੋ ਸਕਦਾ ਵੀ ਕੋਈ ਇਸ ਦੇ ਹੱਕ ਵਾਲਾ ਵੀ ਹੋਵੇ। ਜੀ ਆਇਆਂ ਨੂੰ, ਤੁਸੀਂ ਜ਼ਰੂਰ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ। ਨੰਬਰ ਹੈ 408-272 5200 4082725200। ਦੇਖੋ, ਅੱਜ ਦਾ ਜਿਹੜਾ ਇਹ ਟੌਪਿਕ ਆ, ਅਸਲ ਦੇ ਵਿੱਚ ਆਪਾਂ ਜਿਹੜੀ ਗੱਲ ਕਰਨ ਜਾ ਰਹੇ ਹਾਂ ਉਹ ਇਹ ਵੀ ਹੈ ਕਿ ਵਲੌਗਿੰਗ ਦੇ ਜ਼ਰੀਏ ਆਪਣੇ ਨਿੱਜੀ ਪਲਾਂ ਨੂੰ, ਨਿੱਜੀ ਜ਼ਿੰਦਗੀ ਨੂੰ ਲੋਕਾਂ ਸਾਹਮਣੇ ਰੱਖਣਾ, ਸਾਡੇ ਸਮਾਜ ਦੇ ਵਿੱਚ ਉਹਨੂੰ ਤੁਸੀਂ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ? ਕੀ ਤੁਹਾਨੂੰ ਲੱਗਦਾ ਕਿ ਉਹ ਜਾਇਜ਼ ਆ ਜਾਂ ਨਜਾਇਜ਼ ਆ?
ਪਰ ਅਸਲ ਦੇ ਵਿੱਚ ਰਾਜ ਕਰਮਵੀਰ ਸਿੰਘ ਜੀ, ਇੱਕ ਜਿਹੜੀ ਟਰਮ ਆ ਉਹ ਇਹ ਹੈ ਕਿ ਕੰਟੈਂਟ ਕ੍ਰੀਏਟੀਵਿਟੀ। ਕੰਟੈਂਟ ਕ੍ਰੀਏਟੀਵਿਟੀ ਤੋਂ ਮਤਲਬ ਕਿ ਤੁਸੀਂ ਜੋ ਪੇਸ਼ ਕਰਨਾ ਹੈ ਉਹਦੇ ਤੇ ਤੁਹਾਡੀ ਕਿੰਨੀ ਸਰਚ ਆ, ਕੀ ਤੁਸੀਂ ਉਹਦੇ ਤੇ ਦਿੱਤਾ, ਲੋਕਾਂ ਨੂੰ ਕੀ ਦੇਣਾ ਚਾਹੁੰਦੇ ਹੋ ਤੇ ਤੁਹਾਡਾ ਉਹਦੇ 'ਚ ਕਨਕਲੂਜਨ ਕੀ ਹੈ। ਆਮ ਤੌਰ ਤੇ ਅਸੀਂ ਮੀਡੀਆ ਦੀ ਭਾਸ਼ਾ ਦੇ ਵਿੱਚ ਕਈ ਵਾਰੀ ਜਦੋਂ ਖਬਰਾਂ ਨਹੀਂ ਹੁੰਦੀਆਂ ਤਾਂ ਉਹਨੂੰ ਕਹਿ ਦਿੰਦੇ ਆ ਕੰਟੈਂਟ ਕ੍ਰਾਈਸਿਸ। ਕੰਟੈਂਟ ਕ੍ਰਾਈਸਿਸ ਦਾ ਮਤਲਬ ਕਿ ਜੋ ਅਸੀਂ ਇਨਫੋਰਮੇਟਿਵ ਲੋਕਾਂ ਨੂੰ ਦੇਣਾ ਚਾਹੁੰਦੇ ਆ ਉਹਦੀ ਘਾਟ ਆ, ਮਤਲਬ ਜਾਣਕਾਰੀਆਂ ਜਾਂ ਸੂਚਨਾਵਾਂ ਜਾਂ ਖਬਰਾਂ ਦਾ ਦੌਰ ਕਈ ਵਾਰੀ ਰੁਕ ਜਾਂਦਾ ਆ। ਤਾਂ ਇਹ ਜਿਹੜੀ ਕੰਟੈਂਟ ਕ੍ਰੀਏਟੀਵਿਟੀ ਤੇ ਕੰਟੈਂਟ ਕ੍ਰਾਈਸਿਸ ਨੂੰ ਮੈਂ ਗੱਲ ਕਿਉਂ ਕਰ ਰਿਹਾ ਵਾਂ, ਇਸੇ ਕਰਕੇ ਕਿਉਂਕਿ ਕ੍ਰੀਏਟੀਵਿਟੀ ਬਹੁਤ ਜ਼ਿਆਦਾ ਆਈ ਆ। ਜਿਹੜੀਆਂ ਸੋਸ਼ਲ ਪਲੇਟਫਾਰਮਸ ਆਏ ਨੇ, ਜਿਵੇਂ ਟਿਕਟੋਕ ਆਇਆ ਜਾਂ ਇੰਸਟਾਗ੍ਰਾਮ ਤੇ ਤੁਸੀਂ ਰੀਲਸ ਪਾ ਸਕਦੇ ਹੋ, ਫੇਸਬੁੱਕ ਤੇ ਪਾ ਸਕਦੇ ਹੋ। ਤੇ ਇਹਦੇ ਨਾਲ ਨਵੇਂ-ਨਵੇਂ ਥੋਟ ਪ੍ਰੋਸੈਸ ਆਏ, ਔਰ ਥੋਟ ਪ੍ਰੋਸੈਸ ਨੂੰ ਬਲ ਥੋੜ੍ਹਾ ਜਿਹਾ ਉਦੋਂ ਜ਼ਿਆਦਾ ਮਿਲ ਗਿਆ ਜਦੋਂ ਉਹ ਮੋਨੇਟਾਈਜ਼ ਹੋ ਗਏ, ਹੂੰ, ਜਦੋਂ ਉਹਨਾਂ ਤੋਂ ਪੈਸਾ ਡਿੱਗਣ ਲੱਗ ਪਿਆ। ਕੰਟੈਂਟ ਕ੍ਰਾਈਸਿਸ ਦੀ ਇੱਕ ਲਾਈਟ ਜੀ ਗੱਲ ਦੇ ਨਾਲ ਮੈਂ ਆਪਣੀ ਅਗਲੀ ਗੱਲ ਤੋਰਦਾ ਵਾਂ ਹੂੰ, ਕਿ ਹੂੰ, ਕੰਟੈਂਟ ਕ੍ਰਾਈਸਿਸ ਕੀ ਹੈ ਤੇ ਕੀ ਮੀਡੀਆ ਦੀ ਭਾਸ਼ਾ ਦੇ ਵਿੱਚ ਇਹਨੂੰ ਕਿਵੇਂ ਡਿਫਾਈਨ ਕੀਤਾ ਜਾਂਦਾ। ਇਹ ਨਹੀਂ ਪਤਾ ਵੀ 5 ਮਿੰਟ ਬੋਲਣ ਦੇ ਲਈ ਤੁਸੀਂ ਕਿਸੇ ਟੌਪਿਕ ਨੂੰ ਕੈਮਰੇ ਤੇ ਬੋਲਣਾ ਵਾ ਤੇ ਉਹਦੇ ਲਈ ਤੁਹਾਨੂੰ ਹੋ ਸਕਦਾ ਇਹ ਇੱਕ ਪੋਸੀਬਿਲਿਟੀ ਸੰਭਾਵਨਾ ਹੈਗੀ ਵੀ 5 ਘੰਟੇ ਤੱਕ ਵੀ ਉਹਦੇ ਬਾਰੇ ਪੜ੍ਹਨਾ ਪਵੇ, ਕਿ ਤੁਹਾਨੂੰ ਜਿਹੜੀ ਅਸਲ ਜਾਣਕਾਰੀ ਉਹ ਅਖੀਰ ਤੇ ਜਾ ਕੇ ਸਰਚ ਕਰਨੀ ਪਵੇ ਜੇ ਤੁਸੀਂ ਬੋਲਣਾ ਚਾਹੁੰਦੇ ਆ। ਕੰਟੈਂਟ ਕ੍ਰਾਈਸਿਸ ਦੀ ਇੱਕ ਛੋਟੀ ਜੀ ਜੋਕ ਅਕਸਰ ਮੀਡੀਆ ਦੇ ਵਿੱਚ ਇੱਕ ਦੂਜੇ ਨੂੰ ਸੁਣਾਉਣੇ ਆ ਜਦੋਂ ਟਾਈਮ ਮਿਲਦਾ, ਫੁਰਸਤ ਮਿਲਦੀ ਹੈ, ਵੀ ਇੱਕ ਅਖਬਾਰ ਦਾ ਕਾਲਮ ਛਪਣਾ ਸੀਗਾ ਤੇ ਸਾਰੀ ਛਪਾਈ ਜਿਹੜੀ ਆ ਉਹ ਡਨ ਹੋ ਗਈ ਕਿ ਕੀ ਆਉਣਾ ਕੱਲ ਨੂੰ ਅਖਬਾਰ ਦੇ ਵਿੱਚ, ਤੇ ਇੱਕ ਛੋਟਾ ਜਿਹਾ ਕੋਨਾ ਬਚਦਾ ਸੀਗਾ। ਉਹ ਹੂੰ, ਕੋਨਾ ਜਦੋਂ ਬਚਦਾ ਸੀਗਾ ਤੇ ਉਹ ਜਿਹੜਾ ਮੇਰੇ ਵਰਗਾ ਇਹਨੂੰ ਨਾ ਜਿਹੜਾ ਕਿਹਾ ਜਾਂਦਾ ਮੀਡੀਆ ਦੀ ਭਾਸ਼ਾ ਦੇ ਵਿੱਚ ਡੈਸਕ ਕਹਿ ਦਿੰਦੇ ਆ, ਕਿ ਡੈਸਕ ਤੇ ਬੈਠਾ ਜਿਹੜਾ ਬੰਦਾ, ਜਿਵੇਂ ਕੰਮ ਕਰ ਰਿਹਾ, ਪੰਜਾਬੀ ਡੈਸਕ, ਹਿੰਦੀ ਡੈਸਕ, ਇੰਗਲਿਸ਼ ਡੈਸਕ, ਇਸ ਤਰ੍ਹਾਂ ਡੈਸਕ ਤੇ ਬੈਠਾ ਜਿਹੜਾ ਐਡੀਟਰ ਸੀਗਾ ਉਹ ਗਿਆ ਸੰਪਾਦਕ ਸਾਹਿਬ ਕੋਲੇ, ਕਿ ਐਡੀਟਰ ਕੋਲੇ, ਤੇ ਉਹ ਕਹਿੰਦੇ ਕਿ ਜੀ ਕੀ ਛਪ ਗਿਆ ਆਪਾਂ, ਵੀ ਇੰਨਾ ਕੁ ਥਾਂ, ਇੰਨੀ ਕੁ ਸਪੇਸ ਆ। ਉਹ ਕਹਿੰਦੇ ਵੀ ਛਾਪਣਾ ਕੀ ਹੈ, ਕੋਈ ਕਲਾਸੀਫਾਈਡ ਪਾ ਦਿਓ, ਰਿਪੀਟ ਕਰ ਦਿਓ। ਕਹਿੰਦੇ ਜੀ ਨਹੀਂ, ਉਹ ਸਾਰਾ ਹੋ ਗਿਆ ਡਨ। ਮੁੱਕ ਮੁਕਾ ਕੇ ਗੱਲ ਇੱਥੇ ਪੁੱਜੀ ਕਿ ਜੀ ਨਹੀਂ, ਥਾਂ ਤਾਂ ਇੰਨਾ ਕੁ ਬਚਦਾ ਹੀ ਹੈ। ਉਹ ਕਹਿੰਦਾ ਚਲੋ ਜੀ ਫਿਰ ਖਬਰ ਲਿਖੋ ਇੱਕ, ਤੁਸੀਂ ਇੱਥੇ ਖੜੇ ਖੜੀ। ਕਹਿੰਦੇ ਜੀ ਕੀ ਖਬਰ ਲਿਖੀ? ਕਹਿੰਦਾ ਵੀ ਇੱਕ ਟਰੱਕ ਸਰਗੇ ਦਾ ਭਰਿਆ ਬਟਾਲੇ ਵੱਲ ਨੂੰ ਜਾ ਰਿਹਾ ਸੀ। ਰਾਹ ਦੇ ਵਿੱਚ ਇੱਕ ਤੇਜ਼ ਰਫ਼ਤਾਰ ਸਕੂਟਰੀ ਜੀਟੀ ਰੋਡ ਤੇ ਚੜ੍ਹਦੀ ਆ ਤੇ ਟਰੱਕ ਜਿਹੜਾ ਉਹ ਬੇਕਾਬੂ ਹੋ ਜਾਂਦਾ। ਉਹ ਕਹਿੰਦਾ ਜੀ ਫਿਰ ਕੀ ਹੋਇਆ? ਹੂੰ, ਕਹਿੰਦਾ ਜਦੋਂ ਬੇਕਾਬੂ ਹੋ ਜਾਂਦਾ ਤੇ ਸਕੂਟਰੀ ਐਨ ਜਮਾਂ ਸੜਕ ਦੇ ਵਿਚਕਾਰ ਆ ਜਾਂਦੀ ਹੈ। ਟਰੱਕ ਦੀ ਰਫ਼ਤਾਰ ਬਹੁਤ ਹੁੰਦੀ ਹੈ। ਉਹ ਕਹਿੰਦਾ ਜੀ ਫੇਰ? ਕਹਿੰਦਾ ਫੇਰ ਯਕਦਮ ਟਰੱਕ ਵਾਲਾ ਬ੍ਰੇਕ ਮਾਰ ਕੇ ਤੇ ਉਹ ਕੱਟ ਮਾਰ ਕੇ ਤੇ ਟਰੱਕ ਲੰਘਾ ਕੇ ਲੈ ਜਾਂਦਾ ਤੇ ਸਕੂਟਰੀ ਵਾਲਾ ਬਚ ਜਾਂਦਾ। ਕਹਿੰਦਾ ਜੀ ਫੇਰ ਇਹਦੇ ਵਿੱਚ ਹੁਣ ਖਬਰ ਕੀ ਬਣੀ? ਉਹ ਕਹਿੰਦਾ ਖਬਰ ਇਹੀ ਬਣੀ ਵੀ ਕੋਈ ਡੈਥ ਨਹੀਂ ਹੋਈ ਤੇ ਕੁਛ ਨਹੀਂ, ਨਾ ਇਹ 'ਚ ਤੁਹਾਨੂੰ ਡਾਕਟਰ ਦੇ ਵਰਸ਼ਨ ਦੀ ਲੋੜ ਆ, ਨਾ ਕੋਈ ਪੁਲਿਸ ਕੇਸ ਹੋਇਆ। ਤੇ ਉਹ ਕਹਿੰਦਾ ਜੀ ਚਲੋ ਠੀਕ ਆ, ਦੁਚਿੱਤੀ ਦੇ ਵਿੱਚ ਉਹਨੂੰ ਲਿਖਣਾ ਤਾਂ ਪੈਣਾ ਸੀ ਕਿਉਂਕਿ ਹਾਈ ਪੋਸਟ ਹੁੰਦੀ ਹੈ। ਤੇ ਕਹਿੰਦਾ ਜੀ ਫਿਰ ਆਪਾਂ ਇਹਦਾ ਹੈਡਰ ਕੀ ਕੱਢੀਏ? ਹੈਡਰ ਕੱਢ ਦਿਓ, ਕਹਿੰਦਾ ਜਾਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ। ਹੁਣ ਜਿਹੜੀ ਹੋੜ ਆ ਨਾ ਉਹ ਹੈਡਰ ਕੱਢਣ ਦੀ ਹੈ। ਜਿਹੜੀ ਹੂੰ, ਹੋੜ ਆ ਉਹ ਤੇਜ਼ੀ ਜਿਹੜੀ ਹੈ ਉਹ ਵਿਊਜ਼ ਖਿੱਚਣ ਦੀ ਹੈ, ਸਪੇਸ ਭਰਨ ਦੀ ਹੈ। ਉਹ ਕਿਵੇਂ ਭਰੀ ਜਾ ਰਹੀ ਹੈ, ਉਹਨੂੰ ਭਰਨਾ ਕਿਵੇਂ ਹੈ, ਉਹਨੂੰ ਜਾਣਕਾਰੀ ਭਰਪੂਰ ਬਣਾਉਣਾ ਕਿਵੇਂ, ਇਹ ਗੱਲਾਂ ਪਿੱਛੇ ਰਹਿ ਗਈਆਂ। ਤੇ ਇਸ ਤੇਜ਼ੀ ਦੇ ਵਿੱਚ ਅਸੀਂ ਕਈ ਵਾਰੀ ਨਾ ਸਮਾਜ ਦੀਆਂ ਕੁਛ ਮਰਿਆਦਾਵਾਂ, ਕੁਛ ਮੋਰਾਲ ਹੁੰਦਾ ਹਰੇਕ ਬੰਦੇ ਦਾ, ਨੈਤਿਕ ਚੀਜ਼ਾਂ ਹੁੰਦੀਆਂ ਨੇ। ਸਹੀ, ਹੂੰ, ਕੰਟੈਂਟ ਬਣਾਉਣਾ ਗਲਤ ਗੱਲ ਨਹੀਂ ਹੈ, ਗੁਨਾਹ ਨਹੀਂ ਆ। ਕਿਸੇ ਵੀ ਚੀਜ਼ ਦੀ ਵੀਡੀਓਗ੍ਰਾਫੀ ਕਰਨੀ, ਆਪਾਂ ਹੁਣ ਆਡੀਓ ਤੇ ਬੋਲ ਰਹੇ ਹਾਂ, ਕੈਮਰੇ ਤੇ ਹੀ ਬੋਲ ਰਹੇ ਹਾਂ। ਪਹਿਲਾਂ ਆਡੀਓ ਤੇ ਸੀਗੇ, ਲੋੜ ਆਈ, ਸਮਾਜ ਨੂੰ ਪਤਾ ਲੱਗਿਆ ਯਾਰ ਮੈਨੂੰ ਜਿਹੜੀ ਚੀਜ਼ ਮੈਂ ਐਕਸੈਸ ਕਰ ਸਕਦਾ ਫੇਸਬੁੱਕ ਤੇ ਵੀ ਮਿਲਣੀ ਚਾਹੀਦੀ ਹੈ, ਤੁਹਾਨੂੰ ਜਾਣਾ ਪੈਣਾ। ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਵਲੋਗਰ ਨੇ ਉਹ ਨਦੀਆਂ, ਪਹਾੜਾਂ ਦੇ ਉੱਤੇ ਸਰਚ ਕਰਦੇ ਨੇ ਕਿ ਕਿਹੜੀ ਨਦੀ ਕੀ ਹੈ, ਕਿਵੇਂ ਆ, ਜੰਗਲਾਂ ਦੇ ਵਿੱਚ ਜਾ ਕੇ ਸਰਚ ਕਰਦੇ ਨੇ। ਪਰ ਅਸੀਂ ਇਹਨੂੰ ਕੁਛ ਹੋਰ, ਅਸੀਂ ਇਹਨੂੰ ਥੋੜ੍ਹਾ ਐਂਟਰਟੇਨਮੈਂਟ ਨਾਲ ਜੋੜਿਆ। ਸਾਡੇ ਪੰਜਾਬੀ ਵਲੋਗਰਸ ਨੇ ਕੁਛ ਇਹਨੂੰ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਲੈ ਗਏ। ਪਰ ਉੱਥੋਂ ਤੱਕ ਤਾਂ ਗੱਲ ਤੁਹਾਨੂੰ ਜਾਇਜ਼ ਲੱਗਦੀ ਕਿ ਲਓ ਜੀ ਅਸੀਂ ਜਾ ਰਹੇ ਹਾਂ। ਪਿਛਲੇ ਦਿਨੀਂ ਇੱਕ ਵਲੋਗਰ ਦੀ ਆਲੋਚਨਾ ਇਸ ਕਰਕੇ ਹੋਈ ਕਿ ਉਹਨੇ ਸਿੱਧੂ ਮੂਸੇਵਾਲੇ ਦੇ ਘਰੇ ਜਾਣਾ ਸੀ। ਵਿਦ ਫੈਮਿਲੀ ਉਹਨੇ ਵਲੋਗ ਬਣਾਇਆ। ਹੂੰ, ਪਰ ਹੂੰ, ਉਹਦੇ ਥੱਲੇ ਜਿਹੜੇ ਕਮੈਂਟ ਸੀ ਉਹ ਕਹਿੰਦੇ ਕਿ ਯਾਰ ਘੱਟੋ ਘੱਟ ਜੇ ਤੂੰ ਵੀਡੀਓ ਬਣਾਉਣੀ ਸੀ ਚੱਲ ਉੱਥੇ ਜਾ ਕੇ ਫੋਟੋ ਹੀ ਖਿੱਚ ਲੈਂਦਾ, ਮੋਨੇਟਾਈਜ਼ ਹੀ ਨਾ ਕਰਦਾ। ਸੋ ਇੱਥੋਂ ਤੱਕ ਵੀ ਗੱਲਾਂ ਗਈਆਂ ਨੇ ਕਿ ਹੁਣ ਲੋਕਾਂ ਨੂੰ ਭਾਪਣ ਲੱਗ ਪਏ ਕਿ ਯਾਰ ਹਰੇਕ ਚੀਜ਼ ਦਾ ਮੋਨੇਟਾਈਜੇਸ਼ਨ ਹੈ, ਚੱਕ ਦਿਓ ਫੱਟਾ। ਪਰ ਇਹਦੇ ਦਰਮਿਆਨ ਇੱਕ ਮਹੀਨ ਜੀ ਲੀਕ ਹੈ ਕਿ ਤੁਸੀਂ ਇਹਨੂੰ ਰੋਕਣਾ ਕਿੱਥੇ ਹੈ। ਉਸੇ ਰੋਕ ਤੇ ਹੀ ਉਹ ਲੀਕ ਕਿੱਥੇ ਕੁ ਜੇ ਹੈ, ਅਸੀਂ ਪੁੱਛਣਾ ਚਾਹੁੰਦੇ ਹਾਂ ਸਾਡੇ ਸਰੋਤਿਆਂ ਨੂੰ ਵੀ ਤੁਸੀਂ ਦੱਸੋ ਕਿ ਵਲੋਗਿੰਗ ਦੇ ਵਿੱਚ, ਵੀਡੀਓ ਦੇ ਵਿੱਚ ਨਿੱਜੀ ਪਲ, ਨਿੱਜੀ ਜ਼ਿੰਦਗੀ, ਨਿੱਜੀ ਜੋ ਤੁਸੀਂ ਆਪਣੇ ਪਰਿਵਾਰ ਦੇ ਨਾਲ ਖਾਣੇ ਦੀ ਟੇਬਲ ਤੱਕ ਵੀ ਲੋਕ ਚਲੇ ਗਏ, ਉੱਥੇ ਵੀ ਮੋਬਾਈਲ ਫੋਨ ਤੁਹਾਡੇ ਘੁੰਮ ਰਹੇ ਹੁੰਦੇ ਆ। ਸੋ ਕੀ ਉਹ ਜਾਇਜ਼ ਆ, ਜਾਂ ਕੀ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਤਰੀਕੇ ਨਾਲ ਤੁਸੀਂ
ਕਿਵੇਂ ਦੇਖਦੇ ਜਦੋਂ ਤੁਸੀਂ ਜੀ। YouTube ਤੇ ਜਾ ਕੇ ਵਲੌਗਰਸ ਨੂੰ ਦੇਖਦੇ? ਬਿਲਕੁਲ ਪ੍ਰਵੀਨ, ਹੁਣ ਤਾਂ ਇਦਾਂ ਹੱਦ ਪਈਆਂ ਨੇ, ਇਦਾਂ ਮੁਕਾਈ ਆ ਜੀ। ਹਾਂਜੀ ਜੀ, ਹੁਣ ਉੱਠ ਗਏ ਆ, ਜੀ। ਅੱਖਾਂ ਮਲਣ ਡਏ ਆ, ਨਹਾਉਣ ਹਾਂਜੀ। ਚੱਲੇ ਆ, ਨਹਾ ਕੇ ਆ ਗਏ ਆ, ਹੂੰ। ਰੋਟੀ ਖਾਣ ਲੱਗੇ ਆ। ਅੱਜ ਹੂੰ। ਪਨੀਰ ਬਣਿਆ ਆ, ਇਹ 'ਚ ਜੀ। 4 ਮਟਰ ਘੱਟ ਸੀਗੇ, ਹਾਂਜੀ। ਰੋਟੀ 'ਚ ਲੂਣ ਵੱਧ ਸੀਗਾ, ਘੱਟ ਹਾਂ। ਸੀਗਾ। ਸੋ ਕੱਲੀ-ਕੱਲੀ ਚੀਜ਼ ਪਲ-ਪਲ ਦੀ ਜਿਹੜੀ ਖਬਰ ਆ, ਉਹ ਉਹਦੇ ਵਿੱਚ ਜਿਹੜੀ ਉਹ ਦੱਸਣੀ। ਹੁਣ ਦੇਖੋ ਵੀ ਸਮਾਜ ਇਦਾਂ ਦਾ ਬਣ ਚੁੱਕਾ ਆ, ਜੀ। ਜਦੋਂ ਕਿਤੇ ਕੋਈ ਇੱਕ ਉਹ ਥੰਬਨੇਲ ਉਹਨਾਂ ਨੇ ਇਦਾਂ ਦਾ ਪਾਉਣਾ ਹੁੰਦਾ ਵੀ ਲੋਕਾਂ ਹੂੰ, ਨੂੰ ਹੂੰ, ਕਹਿਣਾ ਵੀ ਹੂੰ। ਕਲਿੱਕ ਕਰਾਓ ਕਿਸੇ ਨਾ ਜੀ। ਕਿਸੇ ਤਰੀਕੇ ਦੇ ਨਾਲ, ਵੀ ਆ ਜਾਣ। ਉਹੀ ਜਿਹੜੀ ਦੌੜ ਆ ਫਿਰ ਉਸ ਚੀਜ਼ ਦੇ ਵਿੱਚ ਆ। ਵਲੋਗਿੰਗ ਦੇ ਵਿੱਚ ਉਹ ਇਦਾਂ ਦੀਆਂ ਚੀਜ਼ਾਂ ਪਰਸਨਲ ਲਾਈਫ ਦੀਆਂ ਜਿਹੜੀਆਂ ਉਹ ਦਿਖਾਈ ਜਾਂਦੇ ਆ, ਹੂੰ। ਵੀ ਜਿੱਦਾਂ ਕਹਿ ਲਓ ਵੀ ਰਹਿ ਰੱਬ ਦਾ ਨਾਂ। ਬਹੁਤ ਸਾਰੇ ਵਲੋਗ ਇਦਾਂ ਦੇ ਤੁਹਾਨੂੰ ਦੇਖਣ ਨੂੰ ਜਿਹੜੇ ਉਹ ਮਿਲਣਗੇ, ਹੂੰ। ਜਿਹਦੇ ਵਿੱਚ ਉਹ ਆਪਣੀ ਵਾਈਫ ਨੂੰ ਕਿਤੇ ਕੋਈ ਹੂੰ। ਸੁੱਤਿਆਂ ਦਿਖਾਉਂਦੇ ਆ, ਜੀ। ਕਿਤੇ ਪਰਸਨਲ ਉਹਨਾਂ ਦੀਆਂ ਆਈਟਮਸ ਜਿਹੜੀਆਂ ਉਹ ਦਿਖਾ ਰਹੇ ਆ, ਹੂੰ। ਉਹਨਾਂ ਦੀਆਂ ਆਹ ਜੀ ਜੁੱਤੀਆਂ ਆ, ਉਹ ਇਦਾਂ ਆ, ਉਹ ਇਦਾਂ ਆ। ਤੁਹਾਨੂੰ ਕੋਈ ਦਿਖਾਉਣ ਤੋਂ ਕੋਈ ਨਹੀਂ ਰੋਕ ਰਿਹਾ। ਜੀ। ਤੁਸੀਂ ਪਰ ਇੱਕ ਕਾਈਂਡ ਆਫ ਮਰਿਆਦਾ ਦੇ ਵਿੱਚ ਜਿਹੜਾ ਕਹਿ ਲਓ ਵੀ ਉਹ ਰਹਿ ਕੇ ਹੂੰ। ਚੀਜ਼ ਨੂੰ ਜਿਹੜਾ ਉਹ ਕਰਨਾ ਚਾਹੀਦਾ ਆ। ਹੂੰ। ਖਾਂਦੇ ਕੀ ਸੀ, ਕਿਵੇਂ ਸੀਗਾ ਪ੍ਰਵੀਨ, ਉਹ ਜੀ। ਸਾਰੀਆਂ ਚੀਜ਼ਾਂ ਵਿੱਚ ਤਾਂ ਪਹਿਲੋਂ ਇਦਾਂ ਸੀਗਾ ਵੀ ਲੋਕ ਕਹਿੰਦੇ ਸੀ ਵੀ ਓਹਲਾ ਰੱਖ ਕੇ ਹੂੰ। ਜਿਹੜਾ ਉਹ ਕਰਨਾ ਚਾਹੀਦਾ ਹੈ ਵੀ ਨਾ ਪਤਾ ਲੱਗੇ। ਕਿਉਂਕਿ ਇੱਕ ਇਹ ਵੀ ਚੀਜ਼ ਆ ਨਾ ਵੀ ਕਹਿੰਦੇ ਵੀ ਨਜ਼ਰ ਨਾ ਲੱਗ ਜੇ ਜਾਂ ਇਦਾਂ ਆ, ਉਦਾਂ ਆ। ਪਰ ਅੱਜ ਕੱਲ੍ਹ ਤਾਂ ਕਹਿੰਦੇ ਵੀ ਵੱਧ ਤੋਂ ਵੱਧ ਦੇਖਣ ਤੇ ਹੂੰ। ਉਸ ਚੀਜ਼ ਨੂੰ ਜਿਹੜਾ ਆ ਉਹ ਇੰਜੋਏ ਕਰਨ ਤੇ ਉਹ ਉਸ ਤੋਂ ਜਿਹੜੀ ਉਹ ਕਮਾਈ ਕਰਨ। ਹੂੰ। ਇਹਦੇ ਨਾਲ ਕੀ ਹੁੰਦਾ ਆ, ਹੁਣ ਪ੍ਰੋਬਲਮ ਕੀ ਆ ਵਲੋਗਿੰਗ ਦੀ, ਇੱਕ ਹੋਰ ਜਿਹੜੀ ਇਸ ਦੇ ਵਿੱਚ ਨਾਲ ਆ ਪ੍ਰਵੀਨ, ਜੀ। ਵਲੋਗਿੰਗ ਦੇ ਵਿੱਚ ਖਾਸ ਕਰਕੇ ਜਿਹੜੇ ਹੁਣ ਅੱਜ ਕੱਲ੍ਹ ਜਿਹੜਾ ਸਭ ਤੋਂ ਜ਼ਿਆਦਾ ਪਤੀ ਪਤਨੀ ਵਾਲਾ ਜਿਹੜਾ ਉਹ ਚੱਲ ਰਿਹਾ। ਹੂੰ, ਹੂੰ, ਹੂੰ। ਪਤੀ ਉਹਨੂੰ ਇੱਥੇ ਘੁਮਾਉਣ ਲੈ ਗਿਆ, ਪਤਨੀ ਨੇ ਉਹਦੇ ਲਈ ਆਹ ਕਰਤਾ, ਪਤੀ ਨੇ ਉਹਨੂੰ ਆਹ ਗਿਫਟ ਲਿਆਤਾ, ਉਹਨਾਂ ਨੇ ਇੱਕ ਦੂਜੇ ਲਈ ਆਹ ਕਰਤਾ, ਨਿਆਣਾ ਉਹ ਇਦਾਂ ਕਰੀ ਜਾਂਦੇ ਆ। ਰੀਅਲ ਲਾਈਫ ਹਰ ਟਾਈਮ ਇਦਾਂ ਨਹੀਂ ਹੁੰਦੀ। ਹੂੰ। ਜੀ, ਜੀ। ਇਹਦੇ ਵਿੱਚ ਜਿਹੜੀ ਸਮਝਣ ਵਾਲੀ ਚੀਜ਼ ਆ, ਹੂੰ। ਇਦਾਂ ਦੀਆਂ ਚੀਜ਼ਾਂ ਦੇਖ-ਦੇਖ ਕੇ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਵੀ ਭਾਈ ਇਹ ਤਾਂ ਆਲ ਦਾ ਟਾਈਮ ਐਵਰੀਡੇ ਇਹਨਾਂ ਨੂੰ ਗਿਫਟ ਮਿਲ ਰਹੇ ਆ। ਹੂੰ। ਐਵਰੀਡੇ ਇੱਥੇ ਤਾਂ ਤਰ੍ਹਾਂ-ਤਰ੍ਹਾਂ ਦੀ ਵੰਨ-ਸਵੰਨੀ ਜਿਹੜੀ ਉਹ ਰੋਟੀ ਬਣ ਰਹੀ ਆ। ਹਾਂ, ਵੀ ਇਹਦਾ ਤਾਂ ਜ਼ਿੰਦਗੀ ਬਹੁਤ ਵਧੀਆ। ਯਾਰ ਇਹ ਤੇ ਕਹਿੰਦੇ ਵੀ ਕਮਾਲ ਹੋਇਆ ਪਿਆ ਆ। ਹੂੰ। ਸੋ ਇਹ ਜਿਹੜੇ ਕਹਾਵਤ ਆ ਨਾ ਹੁਣ ਨਵੇਂ ਜ਼ਮਾਨੇ ਦੀ, ਜੀ। ਵੀ ਭਾਈ ਐਵਰੀਥਿੰਗ ਇਜ਼ ਨਾਟ ਇੰਸਟਾਗ੍ਰਾਮ ਵਰਥੀ। ਹੂੰ। ਵੀ ਇੰਸਟਾਗ੍ਰਾਮ ਤੇ ਜੋ ਤੁਸੀਂ ਕਿਸੇ ਦੀ ਜ਼ਿੰਦਗੀ ਦੇਖ ਰਹੇ ਆ ਜਾਂ ਵਲੋਗਿੰਗ ਦੇ ਵਿੱਚ ਜੋ ਕਿਸੇ ਦੀ ਜ਼ਿੰਦਗੀ ਦੇਖ ਰਹੇ ਆ, ਹੂੰ। ਉਹ ਅਸਲ ਨਹੀਂ ਆ। ਜੀ, ਬਿਲਕੁਲ। ਉਹ ਉਹਨਾਂ ਦੀ ਜ਼ਿੰਦਗੀ ਦੇ ਕੁਛ ਕੁ ਪਲ ਨੇ, ਕੁਛ ਕੁ ਛਣ ਨੇ, ਜਿਹੜੇ ਤੁਹਾਡੇ ਨਾਲ ਤੁਹਾਡੇ ਤੋਂ ਕਲਿੱਕਾਂ ਬਟੋਰਨ ਲਈ, ਤੁਹਾਨੂੰ ਐਡ ਦਿਖਾਉਣ ਦੇ ਲਈ ਉਹ ਸਾਰਾ ਕੁਛ ਕਰ ਰਹੇ ਆ। ਇਸ ਦੇ ਨਾਲ ਏਦਾਂ ਆ ਪ੍ਰਵੀਨ ਵੀ ਝੂਠੇ ਇੱਕ ਹਿਸਾਬ ਦੇ ਨਾਲ ਲੋਕਾਂ ਨੂੰ ਜੀ। ਉਮੀਦਾਂ ਜਿਹੜੀਆਂ ਉਹ ਵੱਧ ਜਾਂਦੀਆਂ ਵੀ ਜਦੋਂ ਮੇਰਾ ਵਿਆਹ ਹੋਊਗਾ, ਉਹ ਤੋਂ ਬਾਅਦ ਚ ਘਰ ਵਾਲੀ ਤੋਂ ਕੁਛ ਏਦਾਂ ਦੀਆਂ ਚੀਜ਼ਾਂ ਦੇਖ ਕੇ ਉਹ ਵੱਖਰੀਆਂ ਉਮੀਦਾਂ ਲਾਈ ਬੈਠਾ ਆ। ਘਰ ਵਾਲੇ ਤੋਂ ਕੁਛ ਵੱਖਰੀਆਂ ਉਮੀਦਾਂ ਲਾਈ ਬੈਠੀ ਆ। ਜੀ। ਤੇ ਜਦੋਂ ਅਸਲੀ ਜ਼ਿੰਦਗੀ ਆਉਂਦੀ ਆ, ਰੀਅਲ ਲਾਈਫ ਆਉਂਦੀ ਆ, ਉਹ ਕਹਿੰਦੇ ਯਾਰ ਇਦਾਂ ਤੇ ਹੋ ਹੀ ਨਹੀਂ ਰਿਹਾ। ਇਹਨੇ ਅੱਜ ਮੈਨੂੰ ਆਹ ਨਹੀਂ ਕੀਤਾ, ਉਹਨੇ ਮੇਰੇ ਲਈ ਆਹ ਨਹੀਂ ਬਣਾਇਆ, ਇਹਨੇ ਤਾਂ ਮੈਨੂੰ ਗਿਫਟ ਨਹੀਂ ਲਿਆਂਦਾ, ਇਹਨੇ ਏਦਾਂ ਨਹੀਂ ਮੈਨੂੰ ਕਿਹਾ, ਇਹਨੇ ਓਦਾਂ ਨਹੀਂ ਕਿਹਾ। ਤੇ ਉੱਥੇ ਪੈ ਜਾਂਦਾ ਆ ਖਲਾਰਾ। ਤੇ ਫਿਰ ਜਦੋਂ ਖਲਾਰਾ ਪੈਂਦਾ ਆ ਤੇ ਫਿਰ ਸਭ ਨੂੰ ਹੀ ਪਤਾ ਆ ਵੀ ਕੀ ਕੁਛ ਉਸ ਤੋਂ ਬਾਅਦ ਦੇ ਵਿੱਚ ਹੁੰਦਾ ਆ। ਤੇ ਇਹ ਜਿਹੜੀਆਂ ਝੂਠੀਆਂ ਆਸਾਂ ਉਮੀਦਾਂ ਜਿਹੜੀਆਂ ਵੱਜ ਜਾਂਦੀਆਂ ਨਾ ਵਲੋਗਿੰਗ ਦੇ ਇਸ ਦਾਇਰੇ ਦੇ ਵਿੱਚ, ਉਹ ਕਿਤੇ ਨਾ ਕਿਤੇ ਭਿਆਨਕ ਰੂਪ ਅਖਤਿਆਰ ਕਰ ਜਾਂਦੀ ਹੈ। ਤੇ ਆਪਾਂ ਦੇਖਦੇ ਹਾਂ ਵੀ ਉਹ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਰਿਸ਼ਤੇ ਵਿੱਚ ਤਕਰਾਰ ਦਾ ਕਾਰਨ ਜਾਂ ਦਰਾਰ ਦਾ, ਇੱਥੋਂ ਤੱਕ ਕਿ ਡਾਈਵੋਰਸ ਤੱਕ, ਤਲਾਕ ਤੱਕ ਗੱਲਾਂ ਜਿਹੜੀਆਂ ਉਹ ਬਾਅਦ ਦੇ ਵਿੱਚ ਚਲੇ ਜਾਂਦੀਆਂ। ਜਿਨ੍ਹਾਂ ਨੇ ਤਾਂ ਕਮਾਈ ਕਰਨੀ ਆ, ਉਹ ਤਾਂ ਬੜੀ ਸੋਹਣੀ ਉਹ ਕਰ ਰਹੇ ਆ। ਹੁਣ ਤੁਸੀਂ ਦੇਖੋ ਇਸੇ ਦੇ ਵਿੱਚ ਇੱਕ ਹੋਰ ਕਨਸੈਪਟ ਆ ਜਾਂਦਾ, ਆ ਜੀ ਮੇਰੀ ਇੰਨੀ ਹੈਡਿੰਗ ਹੋ ਗਈ, ਇੰਨੀ ਕੁ ਗੱਲ ਤੋਂ ਸਾਡਾ ਜਿਹੜਾ ਆ ਜੀ ਝਗੜਾ ਹੋ ਗਿਆ। ਉਹ ਭਾਈ ਭਲੇ ਮਾਨਸੋ ਲੜਾਈ ਹੋਈ ਆ, ਆਪਸ ਚ ਸੁਲਝਾਓ, ਦੁਨੀਆ ਨੂੰ ਕੋਈ ਦਿਖਾਉਣ ਡੇ ਆ। ਜੀ, ਬਿਲਕੁਲ ਰਾਈਟ ਵੀ ਆ ਜੀ ਹੁਣ ਤਾਂ ਅਸੀਂ ਜੀ ਇੱਕ ਦੂਜੇ ਤੋਂ ਤਲਾਕ ਲੱਗੇ ਆ ਲੈਣ। ਅਗਲੇ ਦਿਨ ਉਹਨਾਂ ਨੇ ਇੱਕ ਹੋਰ ਵੀਡੀਓ ਪਾ ਦੇਣੀ, ਨਹੀਂ ਜੀ ਅਸੀਂ ਤਾਂ ਸੋਸ਼ਲ ਐਕਸਪੈਰੀਮੈਂਟ ਕਰਦੇ ਸੀ, ਦੇਖਣ ਦੇ ਲਈ ਕੀ ਹੋ ਰਿਹਾ ਆ, ਕਿੱਦਾਂ ਤੁਸੀਂ ਰਿਐਕਟ ਕਰਦੇ ਆ। ਤੇ ਲੋਕ ਉਸੇ ਹੀ ਗੇੜ ਦੇ ਵਿੱਚ ਅਜਿਹੇ ਜਿਹੜੇ ਫਸੇ ਪਏ ਆ ਵੀ ਬਹੁਤ ਵੱਡੀ ਜਿਹੜੀ ਪ੍ਰੋਬਲਮ ਪ੍ਰਵੀਨ ਇਸ ਚੀਜ਼ ਦੇ ਵਿੱਚ ਆ ਰਹੀ ਹੈਗੀ ਆ।
ਇਹਨਾਂ ਲੋਕਾਂ ਨੂੰ ਵੀ ਜਿਹੜਾ ਉਹ ਸਮਝਣ ਦੀ ਜ਼ਰੂਰਤ ਆ। ਜਿੱਦਾਂ ਤੁਸੀਂ ਇਹਨਾਂ ਨੂੰ ਵੱਧ ਤੋਂ ਵੱਧ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਦੇਖੋਗੇ, ਇਹਨਾਂ ਦਾ ਇਦਾਂ ਦਾ ਜਿਹੜਾ ਕੰਟੈਂਟ ਕ੍ਰੀਏਟ ਕਰਨਾ ਜਿਹਦਾ ਰਿਐਲਿਟੀ ਦੇ ਨਾਲ, ਜ਼ਿੰਦਗੀ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੋਣਾ, ਜੀ ਜੀ ਉਸ ਦੀ ਜਿਹੜੀ ਇੱਕ ਬੜੀ ਪ੍ਰੋਬਲਮ ਜਿਹੜੀ ਉਹ ਆਊਗੀ। ਸੋ ਰਿਐਲਿਟੀ ਨੂੰ ਦੇਖਦੇ ਹੋਏ ਜਿਹੜੀ ਆ ਉਹ ਚੱਲਣ ਦੀ ਇਸ ਚੀਜ਼ ਦੇ ਵਿੱਚ ਜ਼ਰੂਰਤ ਹੈ। ਤੇ ਤੁਸੀਂ ਵੀ ਜ਼ਰੂਰ ਸਰੋਤਿਓ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਆ ਵੀ ਇਹ ਵਲੌਗਰਸ ਦੇ ਦੁਆਰਾ ਆਪਣੀ ਜਿਹੜੀ ਜਿਸ ਤਰੀਕੇ ਦੇ ਨਾਲ ਨਿੱਜੀ ਜ਼ਿੰਦਗੀ ਨੂੰ ਦਿਖਾਇਆ ਜਾਣਾ, ਉਸ ਦੇ ਨਾਲ ਤੁਹਾਨੂੰ ਕੀ ਲੱਗਦਾ ਆ ਵੀ ਉਹ ਠੀਕ ਹੈ ਜਾਂ ਗਲਤ ਹੈ, ਜਾਂ ਤੁਹਾਡੇ ਤੇ ਕੋਈ ਲੱਗਦਾ ਵੀ ਇਦਾਂ ਦਾ, ਜਾਂ ਦੁਨੀਆ ਤੇ ਸਮਾਜ ਤੇ ਤੁਸੀਂ ਦੇਖਦੇ ਆ ਵੀ ਇਸ ਦਾ ਜਿਹੜਾ ਪ੍ਰਭਾਵ ਆ ਉਹ ਪੈ ਰਿਹਾ ਆ, ਕਿ ਕੋਈ ਪੋਜ਼ਿਟਿਵ ਪ੍ਰਭਾਵ ਆ ਜਾਂ ਨੈਗੇਟਿਵ ਪ੍ਰਭਾਵ ਆ, ਉਹ ਜ਼ਰੂਰ ਤੁਸੀਂ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ। ਨੰਬਰ 408 272 5200 4082725200 ਦੇ ਉੱਤੇ। ਜੀ ਬਿਲਕੁਲ। ਤੇ ਨਾਲੋਂ ਨਾਲ ਆਪਾਂ ਇਹ ਵੀ ਚਰਚਾ ਕਰਦੇ ਚੱਲੀਏ ਵੀ ਜਿਹੜੀ ਇਹ ਵਲੌਗਿੰਗ ਦੀ ਜ਼ਿੰਦਗੀ ਆ, ਉਹ ਤੁਹਾਨੂੰ ਇਹ ਤਾਂ ਹੈਗਾ ਕਿ ਤੁਸੀਂ ਚਲੋ ਵਲੌਗ ਬਣਾਉਣੇ ਸ਼ੌਂਕੀਆ ਤੌਰ ਤੇ ਬਣਾਉਣੇ, ਬਾਅਦ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਹ ਸੋਰਸ ਆਫ ਇਨਕਮ ਸੋਹਣਾ ਬਣ ਗਿਆ ਆ, ਪਰ ਅਸਲ ਦੇ ਵਿੱਚ ਅਸੀਂ ਕਈ ਵਾਰੀ ਉਹੋ ਜਿਹੀ ਜ਼ਿੰਦਗੀ ਜਿਉਣ ਦੇ ਆਦੀ ਹੋ ਜਾਂਦੇ ਆ। ਸਾਡਾ ਉਹ ਸੁਭਾਅ ਬਣ ਜਾਂਦਾ ਕਿ ਹਰ ਚੀਜ਼ ਦੀ ਅਸੀਂ ਵੀਡੀਓਗ੍ਰਾਫੀ ਕਰਨੀ ਹੈ। ਲੋਕ ਭੋਗ ਤੇ ਗਏ ਨਹੀਂ ਮਾਣ ਜੀ, ਕਿੰਨੀ ਵਾਰੀ ਆਪਾਂ ਦੇਖਦੇ ਆ ਵੀ ਚਲੋ ਜੀ ਕਰ ਦੋ ਜੀ, ਚੱਕਰ ਹੀ ਕੋਈ ਨਹੀਂ, ਕਿਸੇ ਦੇ ਗਏ ਆ ਜੀ, ਦੇਹ ਦੇ ਨਾਲ ਉੱਥੇ ਫੋਟੋ ਖਿਚਾ ਕੇ ਪਾਉਣਗੇ, ਉੱਥੇ ਕੁਝ ਜਿਹੜੀਆਂ ਉਹ ਲਿਖਣਗੇ। ਇਹ ਮਾਨਸਿਕਤਾ ਦੇ ਵਿੱਚ ਬਹੁਤ ਵੱਡਾ ਨਿਗਾਰ ਇਹ ਸਾਰੀਆਂ ਚੀਜ਼ਾਂ ਨੇ ਲੈ ਕੇ ਆਂਦਾ ਆ। ਜਿਹੜੀ ਇਸ ਦੇ ਵਿੱਚ ਜੜ ਆ, ਖਰਾਬ ਹੋਈ ਜਿਹੜੀ ਜੜ ਆ, ਇੱਕ ਤਾਂ ਇਹ ਆ ਵੀ ਮੈਨੂੰ ਲਾਈਕ ਕਮੈਂਟ ਜਿਹੜੇ ਆ ਉਹ ਜ਼ਿਆਦਾ ਆਉਣ, ਤੇ ਦੂਜਾ ਜੇ ਕਿਸੇ ਦਾ ਮਨੀਟਾਈਜ਼ ਦਾ, ਜਿਹਨੂੰ ਡਾਲਰ ਮਿਲਦੇ ਆ ਜਾਂ ਪੈਸੇ ਮਿਲਦੇ, ਉਹ ਕਹਿੰਦਾ ਵੀ ਮੈਨੂੰ ਇਹਦੇ ਤੋਂ ਵੀ ਜਿਹੜਾ ਉਹ ਪੈਸਾ ਆਵੇ। ਹਰ ਇੱਕ ਚੀਜ਼ ਦੇ ਵਿੱਚ ਉਹਨਾਂ ਨੂੰ ਇਹੀ ਹੁੰਦਾ ਆ ਵੀ ਕੁਛ ਨਾ ਕੁਛ ਆਪਾਂ ਇੱਥੇ ਮੁਨਾਫਾ ਹੀ ਖੱਟ ਕੇ ਜਾਈਏ। ਉਹ ਅਸਲ ਦੇ ਵਿੱਚ ਉਸ ਟਾਈਮ ਦੇ ਉੱਤੇ ਉਸ ਜਗ੍ਹਾ ਤੇ ਨਹੀਂ ਹੁੰਦੇ, ਉਹ ਕੈਮਰੇ ਦੇ ਵਿੱਚ ਹੀ ਰਹਿੰਦੇ। ਉਹ ਕੈਮਰਾ ਹੀ ਬਣ ਚੁੱਕੇ, ਉਹਨਾਂ ਦੀ ਜ਼ਿੰਦਗੀ ਕੈਮਰਾ ਜਿਹੜੀ ਉਹ ਬਣ ਚੁੱਕੀ ਆ ਵੀ ਹਾਂ ਆਹ ਐਂਗਲ ਤੋਂ ਇਦਾਂ ਕਰਦੇ ਆ, ਆਹ ਐਂਗਲ ਤੋਂ ਇਦਾਂ ਕਰਦੇ ਆ, ਤੇ ਆਪਾਂ ਵਲੌਗ ਬਣਾਈ ਆ, ਵੇਖੀ ਵੀਰੇ ਬੜਾ ਹਿੱਟ ਹੋਣਾ, ਆਹ ਇਦਾਂ ਕਰ ਦੇਣਾ, ਉਹ ਇਦਾਂ ਹੋ ਜਾਣਾ, ਆ ਦੇਖੀ ਜਾ ਕੀ ਜਿਹੜਾ ਇਸ ਦੇ ਵਿੱਚ ਹੁੰਦਾ। ਪਰ ਇਹ ਸਾਰੀਆਂ ਚੀਜ਼ਾਂ ਦਾ ਪ੍ਰਭਾਵ ਪਰਿਵਾਰਾਂ ਦੇ ਉੱਤੇ, ਰਿਸ਼ਤਿਆਂ ਦੇ ਉੱਤੇ ਭੈੜਾ ਪੈ ਰਿਹਾ ਹੈ। ਪਿਛਲੇ ਦਿਨੀ ਇੱਕ ਵਿਆਹ ਦੇ ਵਿੱਚ ਜਦੋਂ ਇੱਥੇ ਆਉਣ ਤੋਂ ਪਹਿਲਾਂ ਗਿਆ, ਮੈਂ ਨਿੱਜੀ ਗੱਲ ਦੱਸਦਾ ਤੁਹਾਨੂੰ, ਇੱਕ ਮਤਲਬ ਨਿੱਜੀ ਜ਼ਿੰਦਗੀ 'ਚ ਵਾਪਰੀ ਗੱਲ ਦੱਸਦਾ ਜੀ। ਉਹ ਮੁੰਡੇ ਦਾ ਜਿਹੜਾ ਭਰਾ ਸੀਗਾ ਤੇ ਉਹਦਾ ਜਿਹੜਾ ਦੋਸਤ ਸੀਗੇ, ਉਹ ਵਲੌਗ ਦੇ ਸ਼ੌਕੀਨ ਸੀ। ਮਤਲਬ ਉਹ ਹਜੇ ਕੋਈ ਬਾਹਲੇ ਫੇਮਸ ਤਾਂ ਨਹੀਂ ਹੋਏ ਵਿਚਾਰੇ, ਜੀ ਜੀ, ਤੇ ਪਰ ਉਹਨਾਂ ਨੂੰ ਚੇਟਕ ਤਾਂ ਲੱਗ ਹੀ ਜਾਂਦੀ ਹੈ, ਦੇਖ ਕੇ ਖਰਬੂਜਾ ਰੰਗ ਬਦਲਦਾ। ਆਪਣੇ ਅਕਸਰੀ ਵਿਆਹਾਂ ਦੇ ਵਿੱਚ ਮਿਲਣੀਆਂ ਹੁੰਦੀਆਂ, ਤੇ ਉਹ ਜਦੋਂ ਵਾਰੀ ਆਈ, ਤੇ ਕਿਉਂਕਿ ਉਹ ਮੁੰਡਾ ਜਿਹਦਾ ਵਿਆਹ ਸੀਗਾ ਉਹਦਾ ਛੋਟਾ ਭਰਾ ਸੀਗਾ ਤੇ ਉਹਨੂੰ ਸੱਦਣਾ ਸੀਗਾ, ਪਰ ਉਹ ਕਾਕਾ ਜੀ ਹੋਣੀ ਤਾਂ ਬਿਜੀ ਸੀਗੇ ਵਲੌਗ ਦੇ ਵਿੱਚ। ਉਹਨਾਂ ਨੇ 10 ਮਿੰਟ ਤਾਂ ਵੇਟ ਕੀਤੀ, ਉਹ ਕਹਿੰਦੇ ਵੀ ਫਿਰ ਇਹਦੀ ਮਿਲਣੀ ਕਰਾ ਕੇ ਕੀ ਕਰਾਏ, ਵਰਤ ਕੇ ਕੀ ਕਰ ਲੂਗੇ, ਤਾਂ ਆਪਦਾ ਵਲੌਗ ਹੀ ਬਣਾਊਗਾ। ਮਤਲਬ ਇੱਥੋਂ ਤੱਕ ਵੀ ਜ਼ਿੰਦਗੀ ਦੇ ਵਿੱਚ ਬਦਲਾਅ ਆ ਗਿਆ ਵੀ ਅਸੀਂ ਸਾਡੇ ਆਪਦੇ ਜਿਹੜੇ ਕਾਰਜ ਆ, ਅਸੀਂ ਖੁਸ਼ੀਆਂ ਦੇ ਕਰਨੇ ਆ, ਉੱਥੇ ਵੀ ਵਲੌਗ ਵੜ ਗਿਆ ਵਾ। ਉੱਥੇ ਵੀ ਵਲੌਗ ਨੇ ਪਹਿਲਾਂ ਵੀਡੀਓਗ੍ਰਾਫੀ ਹੋਣੀ ਆ, ਫਿਰ ਫੁਰਸਤ ਮਿਲੀ ਉਹਦੇ ਵਿੱਚੋਂ, ਤੇ ਫਿਰ ਅਸੀਂ ਉੱਧਰ ਜਾਂਦੇ ਹਾਂ। ਬਾਅਦ ਦੇ ਵਿੱਚ ਕਾਫੀ ਬੁਰਾ ਵੀ ਬਣਾਇਆ ਲੋਕਾਂ ਨੇ ਕਿ ਯਾਰ ਇਸ ਤਰ੍ਹਾਂ ਦਾ ਗਲਤ ਹੈ, ਤੁਹਾਨੂੰ ਪਤਾ ਨਹੀਂ ਲੱਗਦਾ ਅਸਲ ਦੇ ਵਿੱਚ ਕਿ ਤੁਹਾਡੇ ਕਰਕੇ ਕਿਸੇ ਹੋਰ ਦੇ ਕੰਮ ਦੇ ਵਿੱਚ ਵਿਘਨ ਪੈ ਰਿਹਾ। ਮੇਨ ਜਿਹੜੀ ਗੱਲ ਆ, ਕੇਕ ਕੱਟਣਾ ਵਾ, ਕਿਸੇ ਦਾ ਜਨਮ ਦਿਨ ਦਾ ਕੇਕ ਕੱਟਣਾ ਹੈ, ਸਭ ਤੋਂ ਪਹਿਲਾਂ ਸਟੋਰੀਆਂ ਪੈਂਦੀਆਂ। ਕਿਤੇ ਗਏ ਆ, ਭੁੱਖ ਲੱਗੀ ਹੋਊਗੀ, ਇਹ ਹੁੰਦਾ ਕਿ ਯਾਰ ਇੱਥੋਂ ਖਾਣਾ ਖਾਈਏ, ਜਲਦੀ ਨਿਕਲ ਗਏ ਜਾਂ ਕੁਛ ਹੋਰ ਕੰਮ ਨੂੰ ਫੜੀਏ, ਪਰ ਉੱਥੇ ਪਤਾ ਹੁੰਦਾ ਕਿ ਆਪਣੇ ਗਰੁੱਪ ਦੇ ਵਿੱਚ ਹੀ ਇੱਕ ਬੰਦਾ ਕਹਿੰਦਾ ਕਿ ਨਹੀਂ ਪਹਿਲਾਂ ਖਾਣ ਨਾ ਲੱਗੇ, ਪਹਿਲਾਂ ਇਹਦੀ ਸਟੋਰੀ ਪਾ ਲਈਏ, ਚੈੱਕ ਇਨ ਪਾ ਲਈਏ। ਸੋ ਇਹ ਆਦਤਾਂ ਬਣ ਗਈਆਂ ਨੇ। ਤੇ ਜਿਹੜੀ ਵੀਡੀਓਗ੍ਰਾਫੀ ਆ, ਤੁਸੀਂ ਆਮ ਹੀ ਦੇਖਿਆ ਹੋਣਾ ਤੁਹਾਡੇ ਨੇੜੇ ਤੇੜੇ, ਆਪਾਂ ਜਦੋਂ ਨੈਸ਼ਨਲ ਪਾਰਕ ਦੇ ਵਿੱਚ ਸ਼ਾਇਦ ਗਏ ਸੀਗੇ, ਬੰਦਾ ਕੁਦਰਤ ਨੂੰ ਮਾਨਣ ਜਾਂਦਾ, ਬੰਦਾ ਕੁਦਰਤ ਨਾਲ ਗੱਲਾਂ ਕਰਨ ਜਾਂਦਾ, ਜਦੋਂ ਪਹਾੜਾਂ, ਨਦੀਆਂ, ਦਰਿਆਵਾਂ, ਇਸ ਤਰ੍ਹਾਂ ਦੇ ਜੰਗਲਾਂ ਦੇ ਵਿੱਚ ਜਾਂਦਾ। ਪਰ ਜੇ ਤੁਹਾਡੇ ਨਾਲ ਕੈਮਰਾ ਆ, ਤੁਸੀਂ ਉਹ ਆਜ਼ਾਦੀ, ਉਹ ਫੀਲ ਹੀ ਨਹੀਂ ਕਰ ਪਾਉਂਦੇ ਚੀਜ਼ਾਂ ਨੂੰ। ਤੁਹਾਨੂੰ ਇਹ ਹੁੰਦਾ ਕਿ ਮੇਰੀ ਪ੍ਰੈਜੈਂਟੇਸ਼ਨ ਦੇ ਵਿੱਚ ਨਾ ਵੀ ਫਰਕ ਰਹਿ ਜੇ, ਮੈਂ ਜੋ ਬੋਲਣਾ ਚਾਹੁੰਦਾ ਆ, ਜੋ ਦਿਖਾਉਣਾ ਚਾਹੁੰਦਾ ਆ, ਮੇਰੀ ਜਿਹੜੀ ਆਡੀਅנס ਹੈ ਖਾਸ ਤੌਰ ਤੇ ਉਹ ਸਾਰਾ ਕੁਝ ਦੇਖ ਲਵੇ, ਬੰਦਾ ਆਪ ਉਹ ਚੀਜ਼ਾਂ ਨੂੰ ਮੰਨਣੋਂ ਹੀ ਰਹਿ ਜਾਂਦਾ। ਬਿਲਕੁਲ। ਸਰੋਤਿਓ, ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਤੁਹਾਡੇ ਨਾਲ ਇਹਨਾਂ ਵਿਚਾਰਾਂ ਨੂੰ ਅੱਗੇ ਜਿਹੜਾ ਉਹ ਤੋਰਾਂਗੇ। ਵਲੌਗਿੰਗ ਇਹਦਾ ਇੱਕ ਆਸਪੈਕਟ ਆ,
ਕੰਮ ਇਹ ਸ਼ੁਰੂ ਹੋਇਆ ਸੀ ਚੰਗੀ ਚੀਜ਼ ਦੇ ਲਈ ਜੀ, ਜੀ, ਜੀ। ਜਿਹੜਾ ਆ ਹੂੰ। ਉਹ ਵੀ ਆਪਾਂ ਤੁਹਾਡੇ ਨਾਲ ਜਿਹੜਾ ਉਹ ਸ਼ੇਅਰ ਕਰਾਂਗੇ, ਪਰ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਜਿਹੜੇ ਉਹ ਜ਼ਰੂਰ ਸਾਂਝੇ ਕਰ ਸਕਦੇ ਹੋ। ਜੇ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਸਾਂਝੀ ਸਾਥ ਪ੍ਰਵੀਨ ਸ਼ਰਮਾ ਜੀ ਆਪਣੇ ਨਾਲ ਜੁੜੇ ਹੋਏ ਆ। ਅੱਜ ਆਪਾਂ ਵਲੌਗਿੰਗ ਦੀ ਦੁਨੀਆ ਦੇ ਉੱਤੇ ਗੱਲਬਾਤ ਜਿਹੜੀ ਉਹ ਕਰ ਰਹੇ ਹਾਂ ਵੀ ਜਿਸ ਤਰੀਕੇ ਦੇ ਨਾਲ ਆਪਾਂ ਨਿਜਤਾ ਉਹਦੇ ਵਿੱਚ ਦੇਖਦੇ ਹਾਂ ਆਪਣੇ ਪਰਿਵਾਰ ਦੇ ਜੀਆਂ ਦੀ ਕਿਤੇ ਕਦੀ ਇਦਾਂ ਲੱਗਦਾ ਵੀ ਉਹ ਜਿੱਦਾਂ ਨੁਮਾਇਸ਼ ਲਾ ਕੇ ਕਲਿੱਕ ਲਾਈਕ ਕਮੈਂਟ ਜਿਹੜੇ ਆ ਉਹ ਇਕੱਠੇ ਕਰਨੇ ਜਾਂ ਮਨੀਟਾਈਜ਼ ਜਿਹੜਾ ਉਹ ਕਰਨਾ ਉਹ ਕਰ ਰਹੇ ਆ। ਇਹਦੇ ਵਿੱਚ ਗੱਲਾਂ ਉਹਨਾਂ ਦਾ ਕਸੂਰ ਨਹੀਂ, ਨਾਲ ਕਸੂਰ ਬਰਾਬਰ ਤੇ ਜ਼ਿੰਮੇਵਾਰ ਜਿਹੜੀ ਆਡੀਅנס ਆ ਉਹ ਵੀ ਆ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਉਹ ਚੀਜ਼ ਚੱਲਦੀ ਆ, ਸੋ ਬਾਰ-ਬਾਰ ਉਸ ਚੀਜ਼ ਨੂੰ ਕਰਦੇ। ਪ੍ਰਵੀਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤੇ ਜਿੰਨੇ ਵੀ ਦੇਖ ਰਹੇ ਨੇ ਇਸ ਵੇਲੇ ਸੁਣ ਰਹੇ ਨੇ ਸਾਰਿਆਂ ਦਾ ਹੀ ਇੱਕ ਵਾਰ ਫਿਰ ਤੋਂ ਸਵਾਗਤ ਹੈ। ਆਪਣੇ ਨਾਲ ਕੁਝ ਕਾਲਰ ਜੁੜੇ ਆਪਾਂ ਉਹਨਾਂ ਦੇ ਵਿਚਾਰ ਲੈਂਦੇ ਆ ਤੇ ਸਰੋਤੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਵੀ ਵਲੌਗਿੰਗ ਦੀ ਇਸ ਦੁਨੀਆ ਦੇ ਵਿੱਚ ਜਿਹੜੀ ਨਿਜਤਾ ਨੂੰ ਇੱਕ ਹਿਸਾਬ ਦੇ ਨਾਲ ਇਦਾਂ ਫੀਲ ਹੁੰਦਾ ਆ, ਮੈਨੂੰ ਫੀਲ ਇਦਾਂ ਹੁੰਦਾ ਹੈ ਵੀ ਨਿਜਤਾ ਦੀ ਪਰਿਭਾਸ਼ਾ ਜਿਹੜੀ ਇਹਦੇ ਕਰਕੇ ਚੇਂਜ ਹੋ ਰਹੀ ਹੈ, ਕਿਉਂਕਿ ਕਿਸੇ ਨੂੰ ਇਹ ਲੱਗਦਾ ਨਹੀਂ ਵੀ ਆ ਪਰਸਨਲ ਆ ਚੀਜ਼ ਆ, ਇਹ ਪ੍ਰਾਈਵੇਸੀ ਦੇ ਵਿੱਚ ਹੋਣੀ ਚਾਹੀਦੀ ਹੈ। ਸਾਰਾ ਕੁਝ ਪਬਲਿਕ ਹੀ ਜਿਹੜਾ ਉਹ ਕਰੀ ਜਾਣਾ, ਲੋਕਾਂ ਦੇ ਮਨਾਂ ਦੇ ਉੱਤੇ ਇਦਾਂ ਦਾ ਪ੍ਰਭਾਵ ਜਿਹੜਾ ਉਹ ਚੱਲ ਰਿਹਾ। ਆਪਣੇ ਨਾਲ ਜੁੜੇ ਨੇ ਅਮਨ। ਹਾਂਜੀ ਅਮਨ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਨੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਅੱਜ ਬਲੌਗਿੰਗ ਦਾ ਸੀਗਾ ਆਪਣਾ ਇਹਦੇ ਦੀ ਗੱਲ ਕਰਨੀ ਆ ਜੀ। ਬਲੌਗ ਬਣਦੇ ਸੀਗੇ, ਕੋਈ ਡਾਕੂਮੈਂਟਰੀ ਬਣਦਾ ਸੀ, ਕੋਈ ਫੈਸ਼ਨ ਤੇ ਬਣਦਾ ਸੀ, ਉਹਨਾਂ ਪਿੱਛੇ ਨਾ ਟੀਮਾਂ ਹੁੰਦੀਆਂ ਸੀ ਉਹਨਾਂ ਦੀਆਂ, ਬਹੁਤ ਪ੍ਰੋਫੈਸ਼ਨਲੀ ਅੱਜ ਵੀ ਬਣਦੇ ਨੇ, ਬਹੁਤ ਤਰੀਕੇ ਨਾਲ ਬਣਾਉਂਦੇ ਸੀ। ਆਪਾਂ ਨੂੰ ਉਹਨਾਂ ਤੋਂ ਜਿਹਦਾ ਜਿੱਦਾਂ ਦਾ ਕੋਈ ਟੇਸਟ ਸਾਨੂੰ ਪੜਦਾ ਸੀਗਾ, ਪਤਾ ਲੱਗਦਾ ਸੀਗਾ। ਅੱਜ ਕੱਲ ਤੁਸੀਂ ਦੇਖੋ ਹਰ ਇੱਕ ਚੀਜ਼ ਦਾ ਉਹੀ ਆ ਗਿਆ ਵੀ ਫੋਨ ਵੀ ਤਾਂ ਜੇ ਦੇਖਿਆ ਜਾਵੇ ਫਿਰ ਚੰਗੀ ਚੀਜ਼ ਲਈ ਬਣਿਆ ਸੀ, ਪਰ ਉਹਨੂੰ ਮਾੜਾ ਉਹਦਾ ਦੁਰਵਰਤੋਂ ਕਿਵੇਂ ਕਰਦੇ ਨੇ। ਫੋਨ ਤੇ ਸਾਰਾ ਕੁਝ ਰਿਕਾਰਡ ਕਰਕੇ ਉਹਨੂੰ ਇੱਕ ਸਜਾ ਕੇ ਰੱਖ ਦਿੱਤਾ ਜਾਂਦਾ, ਜਿਹਦਾ ਸਭ ਤੋਂ ਜ਼ਿਆਦਾ ਹੀ ਪ੍ਰਭਾਵ ਮਾੜਾ ਇਹੀ ਪੈ ਰਿਹਾ ਹੈਗਾ। ਹੁਣ ਇੱਕ ਕਿਸੇ ਨੇ ਮਠਿਆਈ ਸਾਜ ਕੇ ਲਾਈ ਹੋਈ ਆ, ਪਰ ਉਹਦੇ ਪਿੱਛੇ ਕੋਈ ਇਹ ਨਹੀਂ ਨਾ ਦਿਖਾਉਂਦਾ ਜਿਹੜਾ ਪਿੱਛੇ ਹਲਵਾਈ ਕੰਮ ਕਰ ਰਿਹਾ ਉਹ ਕਿਵੇਂ ਕਰ ਰਿਹਾ ਹੋਊਗਾ, ਫਲੈਕਸ ਕਰਤਾ, ਸ਼ੋ ਆਫ ਕਰਤਾ। ਹੁਣ ਨਵੇਂ ਬੱਚੇ ਨੇ ਜੀ, ਉਹਨਾਂ ਨੇ ਤਾਂ ਟਾਈਮ ਦੇ ਹਿਸਾਬ ਨਾਲ ਸਾਰਾ ਕੁਝ ਚੇਂਜ ਹੁੰਦਾ ਹੈਗਾ, ਬਟ ਉਹ ਚੀਜ਼ਾਂ ਉਹ ਦੇਖਦੇ ਨੇ, ਜਦੋਂ ਤੱਕ ਉਹਨਾਂ ਨੇ ਉੱਥੇ ਤੱਕ ਜਾਣਾ ਹੈਗਾ ਉਹ ਕਿੰਨਾ ਜ਼ਿਆਦਾ ਮਾੜਾ ਪ੍ਰਭਾਵ ਪਊਗਾ। ਬਿਲਕੁਲ। ਸੋ ਬਲੌਗਿੰਗ ਮਾੜੀ ਨਹੀਂ ਹੈਗੀ, ਇਹ ਇਕੱਲੇ ਹਰ ਇੱਕ ਕਮੈਂਟ ਇਕੱਲੇ ਪੰਜਾਬੀ ਨਹੀਂ, ਪੂਰਾ ਇੱਕ ਆਹ ਨਵਾਂ ਸ਼ਬਦ ਜੀ ਜਿਹੜੇ ਨੇ ਵੀ ਬਣਾਇਆ ਪ੍ਰੈਂਕ, ਇਹਨੇ ਤਾਂ ਬੇੜਾ ਹੀ ਗਰਕ ਕਰਕੇ ਰੱਖਦਾ ਜੀ। ਇੱਕ ਬੰਦਾ ਇਹ ਨਹੀਂ ਜਿਹੜਾ ਤੁਰਿਆ ਜਾਂਦਾ ਉਹ ਕਿਸੇ ਵੀ ਸੋਚ ਦੇ ਵਿੱਚ ਹੋਊਗਾ, ਉਹਦੇ ਜੋ ਵੀ ਹੋ ਕਿਸੇ ਦੇ ਕਿਹੋ ਜਿਹੇ ਹਾਲਾਤ ਹੁੰਦੇ ਆ, ਕੁਛ ਕਿੱਦਾਂ ਦੇ ਉਹ ਤੁਰੇ ਬੰਦੇ ਜਾਂਦੇ ਨਾਲ ਪ੍ਰੈਂਕ ਕੀਤਾ ਜਾਂਦਾ, ਉਹ ਕਿੰਨਾ ਬੰਦੇ ਨੂੰ ਹਰਟ ਕੀਤਾ ਜਾਂਦਾ ਹੈਗਾ। ਬਿਲਕੁਲ ਉਹਨਾਂ ਦੀ ਹਾ ਹੀ ਮੋਨੇਟਾਈਜ਼ ਕਰਨਾ ਹਰ ਇੱਕ ਚੀਜ਼ ਨੂੰ। ਜਦੋਂ ਇਹਨਾਂ ਨੂੰ ਨਾ ਵੀਰੇ ਗੱਲ ਇਹੀ ਆ ਨਾ ਵੀ ਸਿੰਗਿੰਗ, ਹਰ ਇੱਕ ਬੰਦਾ ਕਹਿੰਦਾ, ਆਪਾਂ ਫੋਰ ਐਗਜ਼ਾਮਪਲ ਗੱਲ ਕਰਦੇ ਹਾਂ ਯਾਰ ਮੈਂ ਸਿੰਗਰ ਬਣਨਾ, ਪਰ ਸਾਰੇ ਕਾਮਯਾਬ ਨਹੀਂ ਨਾ ਹੁੰਦੇ। ਇਹਨਾਂ ਨੂੰ ਦੇਖ ਕੇ ਹਰ ਕੋਈ ਇਹ ਦੌੜ ਚ ਲੱਗਿਆ ਪਿਆ, ਪਰ ਸਾਰੇ ਕਾਮਯਾਬ ਵੀ ਨਹੀਂ ਹੁੰਦੇ। ਗੁੱਡ ਬਲੌਗਰ ਵੀ ਨੇ ਚੰਗੇ। ਜਦੋਂ ਉਹੀ ਗੱਲ ਆ ਗਈ, ਫਿਰ ਉਹਦੇ ਤੋਂ ਪੈਸਾ ਇਕੱਠਾ ਕੀਤਾ, ਉਹਨੂੰ ਉਸੇ ਕੰਮ ਦੇ ਵਿੱਚ ਲਾਉਣਾ, ਚੰਗੀਆਂ ਚੀਜ਼ਾਂ ਦਿਖਾਉਣੀਆਂ। ਜਿੱਦੇ ਇਹਨਾਂ ਦਾ ਕਾਟੋ ਕਲੇਸ ਹੁੰਦਾ ਉਹ ਚੀਜ਼ ਤਾਂ ਕੋਈ ਦਿਖਾਉਂਦਾ ਹੀ ਨਹੀਂ। ਉਦੋਂ ਨੂੰ ਟੂ ਲੇਟ, ਫਿਰ ਬਹੁਤ ਚੀਜ਼ਾਂ ਲੇਟ ਹੋ ਜਾਂਦੀਆਂ ਨੇ। ਤੇ ਵੀ ਅਮਨ ਆਪਾਂ ਦੇਖਿਆ ਕਿੰਨੀ ਏਰੀ ਉਹ ਇਦਾਂ ਦਾ ਕਹਿਣਗੇ, ਦੇਖੋ ਜੀ ਇਹ ਘਰ ਵਾਲੀ ਦੀ ਲੜਾਈ ਹੋ ਗਈ ਆ, ਹਾਂਜੀ ਜੀ। ਅਗਲੇ ਦਿਨ ਕਹਿੰਦੇ ਜੀ ਨਹੀਂ ਜੀ ਅਸੀਂ ਤਾਂ ਸਿਰਫ ਇੱਕ ਸੋਸ਼ਲ ਐਕਸਪੈਰੀਮੈਂਟ ਕਰਦੇ ਸੀਗੇ, ਦੇਖਦੇ ਵੀ ਤੁਸੀਂ ਕਿੱਦਾਂ ਸਾਰੇ ਜਣੇ ਰਿਐਕਟ ਕਰਦੇ ਆ। ਉਹ ਇਕੱਠੇ ਹੁੰਦੇ ਆ, ਉਹੀ ਗੱਲ ਨੂੰ ਦੇਖ ਕੇ ਕਿਸੇ ਦਾ ਸੱਚੀ ਨਾਲ ਤਲਾਕ ਕਰਾ ਦਿੰਦੇ, ਇਹ ਵੀ ਹੋ ਜਾਂਦਾ। ਮੀਆਂ ਬੀਵੀ ਤੇ ਮਾਂ ਪਿਓ ਦਾ ਜੀ ਆਪਣਾ ਰੂਮ ਹੁੰਦਾ, ਉਹ ਬੰਦੇ ਦਾ ਸਭ ਤੋਂ ਵੱਡਾ ਪੜਦਾ। ਬਿਲਕੁਲ ਬਿਲਕੁਲ। ਇੱਕ ਆਪਾਂ ਸਾਰਾ ਕੁਛ ਹੀ ਹੁੰਦਾ, ਪਰ ਇੱਕ
ਪਰਦੇ ਦੇ ਵਿੱਚ ਸਾਰਾ ਕੁਝ ਚੱਲਦਾ ਹੁੰਦਾ, ਪਰ ਇਹਨਾਂ ਨੇ ਤਾਂ 4 ਮਿੰਟ ਦੀ ਵੀਡੀਓ ਦੇ ਵਿੱਚ ਸਾਰਾ ਕੁਝ ਸ਼ੋਅ ਬਿਲਕੁਲ ਕਰ ਬਿਲਕੁਲ ਦਿੰਦੇ ਪੜਦੇ ਨੇ। ਚੱਕਤੇ ਕੋਈ ਜੀ, ਬਿਲਕੁਲ ਸਹੀ। ਪਰਦੇ ਚੱਕਦੇ ਜੀ, ਬਿਲਕੁਲ ਹੀ। ਇੱਕ ਉਹੀ ਗੱਲ ਆ ਗਈ, ਤੁਸੀਂ ਪਹਿਲਾਂ ਵੀ ਗੱਲ ਕਰਦੇ ਸੀਗੇ ਕਿ ਉਹ ਇੱਕ ਤਰ੍ਹਾਂ ਦੀ ਕੈਮਰੇ ਦੀ ਸਲੇਵਰੀ ਕਰਨ ਲੱਗ ਗਏ ਲੋਕ, ਸਲੇਵਰੀ ਹੈ, ਸਹੀ ਹੈ ਨਾ, ਬਿਲਕੁਲ। ਕੈਮਰੇ ਦੀ। ਬਸ ਜਿੱਥੇ ਕੈਮਰਾ ਉੱਥੇ ਉਹਨਾਂ ਦੀ ਜ਼ਿੰਦਗੀ ਦੇ ਜਿਉਣ ਦੇ ਨਹੀਂ, ਉਹ ਸਵਾਦ ਲੈਣ ਦੇ, ਉਹ ਕੁਝ ਕੁ ਪਲ ਹੁੰਦੇ ਆ, ਉਹ ਸਿਰਫ ਮਾਣੇ ਜਾਂਦੇ ਹੁੰਦੇ ਆ। ਮਾਣੇ ਜਾਂਦੇ, ਬਿਲਕੁਲ ਸਹੀ ਹੈ ਜੀ। ਉਹ ਤੁਹਾਡੀਆਂ ਮੈਮੋਰੀਜ਼ ਫਿਰ ਉਹ ਹੁੰਦੀਆਂ, ਉਹ ਪੱਕੀਆਂ memories ਦਿਮਾਗ ਦੇ ਵਿੱਚ ਰਹਿੰਦੀਆਂ ਆ ਜਿਹੜੀਆਂ। ਫਿਰ ਉਹ ਮੈਂਟੈਲਿਟੀ ਓਦਾਂ ਦੀ ਬਣ ਜਾਂਦੀ ਆ, ਉਹੀ ਚੀਜ਼ਾਂ ਦੇ ਵਿੱਚ ਉਹ ਇੰਨਾ ਕੁ ਖੁੱਭ ਜਾਂਦੇ ਨੇ, ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਹੈਗਾ, ਹੈ ਨਾ। ਬਿਲਕੁਲ ਜੀ। ਫਿਰ ਹਰ ਕੋਈ ਕਾਮਯਾਬ ਨਹੀਂ ਹੁੰਦਾ, ਟਾਈਮ ਖਰਾਬ ਕਰ ਲੈਂਦੇ ਨੇ, ਫਿਰ ਬਾਅਦ ਚੋਂ ਫਿਰ ਤੁਹਾਨੂੰ ਪਤਾ ਹੀ ਆ, ਕੋਈ ਮਾੜੇ ਕੰਮਾਂ ਦੇ ਬਾਅਦ ਚ ਲੰਘ ਜਾਂਦਾ ਜੀ, ਕਿਉਂ ਕਿਸੇ ਨਸ਼ੇ ਦੇ ਵਿੱਚ ਪੈ ਜਾਂਦੇ ਨੇ ਆ ਕੇ ਸਾਡੇ ਨਾਲ ਇਹ ਗਲਤ ਹੋ ਗਿਆ। ਨਹੀਂ, ਪਰ ਗੱਲ ਇਹ ਹੈ ਜੀ, ਸਾਰੀਆਂ ਚੀਜ਼ਾਂ ਵੀ ਇਹ ਪ੍ਰੈਂਕ ਪ੍ਰੂੰਕ ਵਾਲੀਆਂ ਚੀਜ਼ਾਂ, ਇੰਟਰਨੈਟ ਅੱਜ ਇੰਨਾ ਕੁ ਹਰ ਇੱਕ ਬੰਦੇ ਕੋਲੇ ਅਵੇਲੇਬਲ ਹੈਗਾ, ਇਹ ਚੀਜ਼ਾਂ ਨੇ ਮਾੜੀਆਂ ਚੀਜ਼ਾਂ ਨਹੀਂ ਹੈਗੀਆਂ, ਬਟ ਕੁਛ ਚੀਜ਼ਾਂ ਨੇ ਜਿਹੜੀਆਂ ਜੀ ਗਲਤ ਪਾਸੇ ਜਾਂਦੀਆਂ ਨੇ, ਹਨਾ। ਉਹ ਤੁਸੀਂ ਕਿੰਨਾ ਓਕੇ ਜੀ, ਥੈਂਕ ਯੂ ਸੋ ਮਚ। ਥੈਂਕ ਯੂ, ਮਿਹਰਬਾਨੀ। ਰੀਸੈਂਟਲੀ ਨਾ ਪ੍ਰਵੀਨ ਇੱਕ ਨਾ ਇੱਥੇ ਬੜਾ ਤਗੜਾ ਵਲੌਗਰ ਮੰਨਿਆ ਜਾਂਦਾ ਸੀ, ਉਹ ਜਾਪਾਨ ਦੇ ਵਿੱਚ ਗਿਆ, ਉੱਥੇ ਨਾ ਇੱਕ ਸੁਸਾਈਡ ਫੋਰੈਸਟ ਮੰਨੀ ਜਾਂਦੀ ਆ ਵੀ ਲੋਕ ਉੱਥੇ ਮਰਨ ਦੇ ਲਈ ਜਾਂਦੇ ਆ, ਆਪਣਾ ਆਤਮ ਹੱਤਿਆ ਕਰਨ ਜਾਂਦੇ ਆ। ਇਹ ਬੰਦਾ ਗਿਆ, ਉੱਥੇ ਜਾ ਕੇ ਲਾਸ਼ਾਂ ਦਿਖਾਈ ਗਿਆ। ਉਹ ਅੱਛਾ। ਬਾਅਦ ਚ ਲੋਕਾਂ ਨੇ ਜੋ ਇਹਨੂੰ ਝਾੜਾਂ ਪਾਈਆਂ, ਫਿਰ ਮਾਫੀ ਮੰਗ ਲਈ ਇਹਨੇ, ਪਰ ਪ੍ਰਾਈਵੇਸੀ ਰਹੀ ਨਹੀਂ। ਹੁਣ ਬੱਚਿਆਂ ਨੂੰ ਦਿਖਾਉਣਾ ਜੀ, ਬੱਚੇ ਨੂੰ ਤਾਂ ਪਤਾ ਨਹੀਂ, ਆਪਾਂ ਕਿਹੜਾ ਉੱਤੋਂ ਪਰਮਿਸ਼ਨ ਲੈ ਰਹੇ ਆ। ਹੁਣ ਕਿੰਨੀ ਦੀ ਆਪਾਂ ਦੇਖਦੇ ਆ ਲੋਕ ਵਿਆਹ ਤੇ ਜਾ ਕੇ ਲਾਈਵ ਹੋਏ ਹੁੰਦੇ ਆ। ਹਾਂਜੀ ਹਾਂਜੀ, ਉਹ ਵੀ ਆ ਕਰ, ਜੇ ਤਾਂ ਤੁਸੀਂ ਆਪਣੇ ਆਪ ਨੂੰ ਕੱਲਾ ਦਿਖਾ ਰਹੇ ਫਿਰ ਤਾਂ ਇੱਕ ਵੱਖਰੀ ਗੱਲ ਆ। ਤੁਸੀਂ ਕਿਸੇ ਨੂੰ ਪੁੱਛੇ ਬਗੈਰ ਕਿਸੇ ਦੇ ਪ੍ਰਾਈਵੇਟ ਫੰਕਸ਼ਨ ਨੂੰ ਲਾਈਵ ਜਿਹੜਾ ਉਹ ਕਰੀ ਜਾ ਰਹੇ, ਜੇ ਕੋਈ ਆਪ ਕਰ ਰਿਹਾ ਹੋਵੇ ਉਹ ਵੱਖਰੀ ਗੱਲ ਆ। ਜਿਹੜਾ ਕੋਈ ਕਰ ਨਹੀਂ ਰਿਹਾ ਜਾਂ ਉਹ ਇਦਾਂ ਆ, ਪਰ ਉਹਨੇ ਤੁਹਾਨੂੰ ਥੋੜੀ ਪਰਮਿਸ਼ਨ ਦਿੱਤੀ। ਤਾਂ ਮੈਂ ਦੇਖਿਆ ਬੀਬੀਆਂ ਜਿੱਥੇ ਤਿਆਰ ਹੋ ਰਹੀਆਂ ਹੁੰਦੀਆਂ ਜਿੰਨਾ ਮੈਰਿਜ ਪੈਲਸਿਸ ਦੇ ਵਿੱਚ, ਕਿਉਂਕਿ ਫੈਮਲੀਜ਼ ਨੂੰ ਰੂਮ ਮਿਲਦੇ ਇੱਕ ਅਲੱਗ ਤੋਂ, ਉਹ ਉੱਥੇ ਵੀ ਤੁਰੇ ਫਿਰਦੇ ਹੁੰਦੇ ਆ। ਜਦ ਕਿ ਇਹ ਚੀਜ਼ ਜੇ ਦੇਖਿਆ ਜਾਵੇ ਤਾਂ ਆਬਜੈਕਸ਼ਨਲ ਹੋ ਸਕਦੀ ਹੈ। ਬਿਲਕੁਲ ਆਬਜੈਕਸ਼ਨਲ ਇਸ ਦੇ ਵਿੱਚ ਆ, ਬਗੈਰ ਕਿਸੇ ਦੀ ਸਹਿਮਤੀ ਤੋਂ। ਜਿਹੜੀ ਇਹ ਵਲੌਗਿੰਗ ਦੇ ਵਿੱਚ ਖਾਸ ਕਰਕੇ ਜਦੋਂ ਬੱਚੇ ਬਗੈਰ ਉਸ ਚੀਜ਼ ਤੋਂ ਦਿਖਾਏ ਜਾਂਦੇ, ਕਹਿੰਦੇ ਵੀ ਚਿਲਡਰਨ ਦੀ ਜਿਹੜੀ ਪ੍ਰਾਈਵੇਸੀ ਦੇ ਰੂਲਸ ਆ, ਉਹਨੂੰ ਤਾਂ ਉਹ ਸ਼ਰੇਆਮ ਹੀ ਜਿਹੜਾ ਉਹ ਵਾਇਲੇਟ ਕਰ ਰਹੇ ਹੁੰਦੇ ਆ। ਉਹ ਬੱਚੇ ਕਈ ਵਾਰੀ ਨਹੀਂ ਵੀ ਆਉਣਾ ਚਾਹੁੰਦੇ, ਪਰ ਉਹਨਾਂ ਦੀ ਮਰਜ਼ੀ ਤੋਂ ਬਗੈਰ ਉਹਨਾਂ ਨੂੰ ਜਿਹੜਾ ਉਹ ਉੱਥੇ ਦਿਖਾਇਆ ਜਾ ਰਿਹਾ ਹੁੰਦਾ, ਕਿਉਂਕਿ ਮਾਪੇ ਕਹਿੰਦੇ ਆ ਵੀ ਚੱਲ ਕੋਈ ਨਹੀਂ, ਚੱਕਰ ਹੀ ਕੋਈ ਨਹੀਂ। ਵੀ ਇਹ ਜਿਹੜੀ ਹੁਣ ਫੈਮਿਲੀ ਵਲੌਗਿੰਗ ਵਾਲੇ ਪਾਸੇ ਨੂੰ ਜਿਹੜਾ ਇਹ ਕੰਮ ਤੁਰਿਆ ਨਾ, ਉਹ ਟੋਟਲੀ ਜਿਹੜਾ ਉਹ ਰੋਂਗ ਆ। ਹੁਣ ਕਈ ਵਲੌਗਰ ਇਦਾਂ ਦੇ ਨੇ ਜਿਹੜੀ ਚੰਗੀਆਂ ਜਿਹੜੀਆਂ ਇਸ ਦੇ ਵਿੱਚ ਆ, ਤੁਸੀਂ ਜੀ ਟੋਕੀਓ ਗਏ ਆ ਜਾਂ ਮੰਨ ਲਓ ਸੈਨ ਫਰਾਂਸਿਸਕੋ ਆਏ ਆ, ਉਹ ਬੰਦੇ ਨੇ ਤੁਹਾਨੂੰ ਘੁੰਮ ਕੇ ਜਿਹੜਾ ਉਸ ਚੀਜ਼ ਦੇ ਵਿੱਚ ਬੰਦਾ ਆ ਜਾਂ ਬੁੜੀ ਆ ਜੋ ਵੀ ਆ, ਉਹਨੇ ਤੁਹਾਨੂੰ ਘੁੰਮ ਕੇ ਉਸ ਚੀਜ਼ ਤੇ ਦਿਖਾਇਆ ਵੀ ਤੁਸੀਂ ਇੱਥੋਂ ਆਹ ਚੀਜ਼ ਕਰ ਸਕਦੇ ਆ, ਇੱਥੇ ਤੁਹਾਡੇ ਕੋਲ ਪਬਲਿਕ ਟਰਾਂਸਪੋਰਟ ਆ ਅਵੇਲੇਬਲ ਆ, ਆਹ ਚੀਜ਼ਾਂ ਇੱਥੇ ਸੋਹਣੀਆਂ ਦੇਖਣ ਵਾਲੀਆਂ ਹੋ ਸਕਦੀਆਂ ਆ, ਜਾਂ ਇੰਨੇ ਘੱਟ ਪੈਸੇ ਦੇ ਵਿੱਚ ਤੁਸੀਂ ਸਾਰਾ ਕੁਝ ਜਿਹੜਾ ਉਹ ਘੁੰਮ ਸਕਦੇ ਆ। ਉਹਦੇ ਨਾਲੋਂ ਤੁਹਾਨੂੰ ਇੱਕ ਤਾਂ ਸ਼ਹਿਰ ਦੀ ਸੈਰ ਵੀ ਕਰਾ ਰਿਹਾ, ਤੇ ਕੱਲ ਨੂੰ ਜਦੋਂ ਕਿਤੇ ਤੁਸੀਂ ਜਾਂਦੇ ਆ ਉੱਥੇ ਉਹ ਤੁਹਾਡੀ ਮਦਦ ਕਰਦਾ ਹੈ, ਉਸ ਚੀਜ਼ ਦੇ ਵਿੱਚ ਮਦਦ ਕਰਦਾ ਹੈ। ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਹੈ, ਲੋਕ ਮੋਸਟਲੀ ਜਿਹੜੇ ਵਲੌਗਰ ਆ ਉਹ ਦੱਸਦੇ ਆ ਕਿ ਆਹ ਪਬਲਿਕ ਟਰਾਂਸਪੋਰਟ ਆ, ਇੱਥੇ ਤੁਸੀਂ ਪਬਲਿਕ ਟਰਾਂਸਪੋਰਟ ਲੈ ਰਹੇ ਹੋ, ਤੇ ਜੇਕਰ ਤੁਸੀਂ ਘੁੰਮਦੇ ਘੁੰਮਦੇ ਆਹ ਚੀਜ਼ਾਂ ਘੁੰਮੋਗੇ ਤਾਂ ਥੱਕ ਜਾਓਗੇ, ਤਾਂ ਘੁੰਮਦੇ ਘੁੰਮਦੇ ਆਹ ਫੂਡ ਪੁਆਇੰਟ ਹੈ ਜਿੱਥੇ ਤੁਸੀਂ ਆਪਣਾ ਮਨ ਚਾਹ ਜਿਹੜਾ ਫੂਡ ਆ ਜੋ ਵੀ ਤੁਹਾਨੂੰ ਚੰਗਾ ਲੱਗਦਾ ਹੈ ਉਹ ਖਾ ਸਕਦੇ ਆ। ਸੋ ਪਰ ਇਹ ਜਿਹੜੀ ਹੁਣ ਫੈਮਿਲੀ ਵਲੌਗਿੰਗ ਦੇ ਵਿੱਚ ਜਿਹੜੀਆਂ ਪ੍ਰਵੀਨ ਨੇ ਇਹਨਾਂ ਨੇ ਐਡ ਕਰ ਦਿੱਤੀਆਂ ਨਾ ਚੀਜ਼ਾਂ, ਜਿਹੜੀਆਂ ਐਕਸਪੈਕਟੇਸ਼ਨਸ ਜੀ, ਅਸਮਾਨ ਛੂੰਹਦੀਆਂ ਐਕਸਪੈਕਟੇਸ਼ਨਸ, ਆਸਾਂ ਉਮੀਦਾਂ ਜਿਹੜੀਆਂ ਇੰਨੀਆਂ ਕਿ ਇਸ ਦੇ ਵਿੱਚ ਇਹਨਾਂ ਨੇ ਬੁਝਾ ਦਿੱਤੀਆਂ ਆ ਵੀ ਉਹ ਪਰਿਵਾਰਾਂ ਦੇ ਵਿੱਚ ਫਿੱਕ ਪਾਉਂਦੀਆਂ ਨੇ, ਉਹਦੇ ਨਾਲ ਫਿੱਕ ਪਾਉਂਦੀਆਂ ਨੇ। ਇੱਕ ਵਲੌਗ ਸੀਗਾ ਜਦੋਂ ਵਿਆਹ, ਹੁਣ ਕਿਸੇ ਦੇ ਵਿਆਹ ਸ਼ਾਦੀ ਹੁੰਦੀ ਆ, ਗਹਿਣੇ ਗੱਟੇ ਵੀ ਕਰਦੇ ਆ, ਕੱਪੜੇ ਲੀੜੇ ਵੀ ਜਿਹੜੇ ਉਹ ਚੱਲਦੇ ਆ, ਉਹ ਸਾਰਾ ਕੁਝ ਕਰਦੇ ਆ। ਤੇ ਇੱਕ ਵਲੌਗ ਦੇ ਵਿੱਚ ਸੀਗਾ ਵੀ ਉਹ ਤਾਂ ਭਾਈ ਲੱਖਾਂ ਰੁਪਏ ਲੈ ਕੇ, ਹਾਂਜੀ ਜੀ ਅੱਜ ਅਸੀਂ ਗਹਿਣੇ ਲੈਣ ਚੱਲੇ ਆ, ਉਹ ਦਿਖਾ ਰਹੇ ਸੀ। ਚਲੋ ਮੇ ਵੀ ਉਹ ਕੁਛ ਦਿਨ ਪਹਿਲਾਂ ਉਹਨਾਂ ਨੇ ਜਿਹੜਾ ਉਹ ਬਣਾਇਆ ਹੋਊਗਾ, ਪੋਸਟ ਉਹਨਾਂ ਨੇ ਬਾਅਦ ਚ ਕੀਤਾ ਹੋਊਗਾ, ਪਰ ਜਿਹੜੇ ਚੋਰ ਚਕਾਰ ਵੀ ਉਹ ਵੀ ਵਹਿੰਦੇ ਹੋਣੇ, ਇਹਨਾਂ ਕੋਲ 48 ਲੱਖ ਆ, ਇਹਨਾਂ ਕੋਲ ਇੰਨੇ ਕੁ ਲੱਖ ਰੁਪਏ ਲਾਲ ਲੈ ਕੇ ਗਏ ਆ, ਤੇ ਅੱਜ ਵੀ ਚੱਲ 2000 ਤਾਂ ਪਿਆ ਹੀ ਹੋਣਾ। ਇਹ ਅੱਜ ਬਾਹਰ ਨੇ, ਇਹ ਅੱਜ ਘਰ ਨਹੀਂ ਹੈਗੇ, ਜੋਖਮ ਚ ਪਾ ਰਹੇ, ਜਾਣੇ ਅਣਜਾਣੇ ਜਿਹੜਾ ਪਰਿਵਾਰ ਨੂੰ ਜੋਖਮ ਚ ਆ ਰਹੇ। ਤੇ ਸਵਾਲ ਇਹ ਆ ਵੀ ਕੀ ਪਰਿਵਾਰ ਦੇ ਵਿੱਚ ਉਹਨਾਂ ਚ ਕੋਈ ਇਦਾਂ ਦਾ ਵੀ ਨਹੀਂ ਸੀਗਾ ਜਿਹਨੇ ਕਿਹਾ ਵੀ ਭਾਈ ਆਹ ਕੋਈ ਦਿਖਾਉਣ ਵਾਲੀ ਚੀਜ਼ ਆ। ਬਿਲਕੁਲ
ਲੋਕ ਤਾਂ ਇਹੀ ਨਹੀਂ ਦੱਸਦੇ ਵੀ ਜਿੱਦਾਂ ਕਹਿੰਦੇ ਵੀ ਸੱਜਾ ਹੱਥ ਕਰੇ ਤੇ ਖੱਬੇ ਨੂੰ ਪਤਾ ਨਾ ਪਤਾ ਨਾ ਲੱਗੇ। ਲੱਗੇ ਜੀ। ਇੱਥੇ ਪੂਰੀ ਦੁਨੀਆ ਨੂੰ ਪਤਾ ਲਾਇਆ ਆ ਵੀ ਆਪਾਂ ਵੀ ਅਸੀਂ ਅੱਜ ਇੱਧਰ ਜਾ ਰਹੇ ਹਾਂ, ਇੱਥੇ ਜਾਵਾਂਗੇ, ਘਰ ਵਿੱਚ ਖਾਲੀ ਹੋਣਾ, ਚੱਕ ਲਓ ਨਜ਼ਾਰੇ। ਬਿਲਕੁਲ ਇਹ ਹੋ ਸਕਦਾ। ਜਿਹਨੇ ਮੌਕਾ ਭਾਲਣਾ ਉਹਨੇ ਤਾਂ ਇਹ ਚੀਜ਼ ਕਰਨੀ ਕਰਨੀ ਹੈ। ਜੀ। ਫਿਰ ਇੱਕ ਜਦੋਂ ਤੁਸੀਂ ਇਦਾਂ ਦੀਆਂ ਜਿਹੜੀਆਂ ਫੈਮਿਲੀ ਵਲੌਗਿੰਗ ਦੇ ਵਿੱਚ ਤੁਸੀਂ ਕਈ ਵਾਰੀ ਆਪਣੇ ਨਿਆਣਿਆਂ ਨੂੰ, ਆਪਣੀ ਘਰ ਦੀ ਨੂੰ ਸੁੱਤੇ ਦਿਖਾਉਣਾ, ਉਹਨਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਦਿਖਾਉਣੀਆਂ, ਫਿਰ ਪੁੱਠੇ ਸਿੱਧੇ ਕਮੈਂਟ ਕਰਨ ਵਾਲੇ ਤਾਂ ਆਉਣੇ ਹੀ ਆ, ਉਹ ਤਾਂ ਪਹਿਲਾਂ ਹੀ ਬੇਵਕੂਫ ਨੇ ਜੀ। ਉਹ ਬੇਵਕੂਫ ਆ। ਫਿਰ ਕਹਿਣਾ ਵੀ ਯਾਰ ਸਾਨੂੰ ਇਦਾਂ ਕਿਉਂ ਆਖਿਆ। ਉਹ ਸ਼ਦਾਈਆਂ ਨੂੰ ਮੌਕਾ ਮਿਲ ਜਾਂਦਾ ਹੈ ਇਹ ਇਦਾਂ ਦੇ ਪੁੱਠੇ ਸਿੱਧੇ ਜਿਹੜੀ ਆ ਉਹ ਕਮੈਂਟ ਜਿਹੜਾ ਉਹ ਕਰਨ ਦਾ, ਉਹ ਫਿਰ ਉਹ ਹੋਰ ਹੀ ਪਾਸੇ ਨੂੰ ਗੱਲ ਜਿਹੜੀ ਉਹ ਜਾ ਪੈਂਦੀ ਆ। ਸੋ ਇਹ ਚੀਜ਼ਾਂ ਜਿਹੜੀਆਂ ਆ ਨਾ, ਇਹ ਜਿਹੜੀ ਪ੍ਰਾਈਵੇਸੀ ਵਾਲੀ ਚੀਜ਼ ਆ ਵੀ ਕਿਹੜੀ ਚੀਜ਼ ਨਿੱਜ ਦੇ ਵਿੱਚ ਰਹਿਣੀ ਚਾਹੀਦੀ ਆ, ਉਹਦਾ ਧਿਆਨ, ਹਾਂ ਕਿਹੜੀ ਚੀਜ਼ ਸੋਸ਼ਲ ਹੋਣੀ ਚਾਹੀਦੀ ਆ, ਉਹਦਾ ਆਪਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਆ। ਹਰ ਇੱਕ ਨੇ ਜਿਹੜਾ ਸੋਚਣਾ ਯਾਰ ਉਹ ਵੀ ਤਾਂ ਆਪਣੇ ਘਰ ਵਾਲੀ ਨੂੰ ਦਿਖਾਈ ਜਾਂਦਾ ਆ, ਉਹ ਵੀ ਆਪਣੇ ਨਿਆਣਿਆਂ ਨੂੰ ਦਿਖਾਈ ਜਾਂਦਾ ਆ, ਉਹ ਵੀ ਦਿਖਾਈ ਜਾਂਦਾ ਅਸੀਂ ਆਹ ਥਾਂ ਦੇ ਉੱਤੇ ਜਿਹੜਾ ਉਹ ਰਹਿੰਦੇ ਆ, ਉਹ ਆ ਵੀ ਦਿਖਾਈ ਜਾਂਦੇ ਆ ਵੀ ਸਾਡੇ ਕੋਲ ਆਹ ਕੁਛ ਹੈਗਾ, ਇਹ ਕੁਛ ਹੈਗਾ। ਇਹ ਤਾਂ ਕਾਮਨ ਆ ਜੀ, ਲਾਈਕ ਇਹਨੂੰ ਲੁਕਾਉਣ ਦੀ ਜਿਹੜੀ ਆ ਕੋਈ ਜ਼ਰੂਰਤ ਨਹੀਂ ਆ। ਜੇ ਤੁਸੀਂ ਪਬਲਿਕ ਆਫਿਸ ਦੇ ਵਿੱਚ ਨਹੀਂ ਆ ਜੀ, ਤੁਹਾਡੀ ਜਿਹੜੀ ਪਰਸਨਲ ਲਾਈਫ ਉਹਨੂੰ ਪਰਸਨਲ ਲਾਈਫ ਰਹਿਣਾ ਚਾਹੀਦਾ। ਜੇ ਤਾਂ ਇੱਕ ਜਿਹੜਾ ਨੇਤਾ ਹੁੰਦਾ ਨਾ, ਕਹਿੰਦੇ ਆ ਵੀ ਉਹਦੀ ਉਹ ਜਿਹੜਾ ਜਦੋਂ ਪਬਲਿਕ ਆਫਿਸ ਚ ਆ ਗਿਆ ਵੀ ਉਹਦੀ ਪ੍ਰਾਈਵੇਟ ਲਾਈਫ ਵੀ ਪਬਲਿਕ ਜਿਹੜੀ ਇਸ ਹਿਸਾਬ ਦੇ ਨਾਲ ਰਹਿੰਦੀ, ਲੋਕ ਦੇਖਦੇ ਆ। ਪਰ ਤੁਸੀਂ ਜਾਣਬੁੱਝ ਕੇ ਲੋਕਾਂ ਦੇ ਅੱਖਾਂ 'ਚ ਦੂਰਬੀਨ ਲਾ ਕੇ ਦਿਖਾ ਰਹੇ ਆ ਵੀ ਭਾਈ ਦੇਖੋ ਆਹ ਚੀਜ਼ਾਂ ਅਸੀਂ ਕਰਦੇ ਆ, ਏਦਾਂ ਕਰਦੇ ਆ, ਐਵੇਂ ਹੋਣਾ ਚਾਹੀਦਾ ਆ, ਤੇ ਉਹ ਨਜਾਇਜ਼ ਦੇ ਕਲੇਸ਼ ਦਾ ਘਰ। ਬਿਲਕੁਲ। ਇੱਕ ਚੀਜ਼ ਹੋਰ ਵੀ ਹੈ, ਜਦੋਂ ਮੰਨ ਲਓ ਤੁਹਾਡੇ ਨੇੜੇ ਤੇੜੇ ਤੁਸੀਂ ਆਪਣੀ ਵੀਡੀਓ ਪੋਸਟ ਕਰ ਦਿੰਦੇ ਹੋ ਤੇ ਉਹਦੇ ਤੇ ਗੰਦੇ ਮੰਦੇ ਕਮੈਂਟ ਆਉਂਦੇ ਆ, ਜਾਂ ਉਹ ਕਮੈਂਟ ਜਿਹੜੇ ਤੁਹਾਨੂੰ ਚੰਗੇ ਨਹੀਂ ਲੱਗਦੇ, ਤਾਂ ਕਈ ਵਾਰੀ ਉਹ ਕਮੈਂਟ ਤੁਹਾਡੇ ਪਰਿਵਾਰ ਦੇ, ਤੁਹਾਡੇ ਦੋਸਤ ਮਿੱਤਰ ਵੀ ਪੜ੍ਹਦੇ ਆ, ਤੇ ਜਦੋਂ ਉਹ ਪੜ੍ਹਦੇ ਆ ਤੇ ਉਹਨਾਂ ਮੂਹਰੇ ਜ਼ਾਹਰ ਜੀ ਗੱਲ ਆ ਵੀ ਫਿਰ ਤੁਹਾਨੂੰ ਸ਼ਰਮਿੰਦਗੀ ਦਾ ਕਾਰਨ ਵੀ ਤੁਹਾਡੀ ਦਾ ਬਣਦੇ ਆ, ਕਿਉਂਕਿ ਐਟਲੀਸਟ ਹਰ ਇੱਕ ਬੰਦੇ ਦਾ ਤਾਂ ਘੱਟੋ ਘੱਟ ਇੱਕ ਤਾਂ ਘੇਰਾ ਤਾਂ ਹੈ ਨਾ, ਸੋਸ਼ਲੀ ਘੇਰਾ ਤਾਂ ਇੱਕ ਹੁੰਦਾ ਹੀ ਹੈ, ਸਰਕਲ ਤਾਂ ਇੱਕ ਹੁੰਦਾ ਹੀ ਹੈ। ਤਾਂ ਜਿਹੜਾ ਕਮੈਂਟ ਪੜ੍ਹ ਕੇ ਤੁਹਾਨੂੰ ਚੰਗਾ ਨਹੀਂ ਲੱਗਿਆ, ਤੁਹਾਨੂੰ ਮਾੜਾ ਲੱਗਿਆ, ਤੁਹਾਡੇ ਬੀਵੀ ਬਾਰੇ ਜਾਂ ਬੱਚਿਆਂ ਬਾਰੇ ਉਹਨੇ ਗਲਤ ਕਹਿਤਾ, ਤੁਹਾਡੀ ਘਰਵਾਲੀ ਬਾਰੇ, ਤਾਂ ਉਹ ਫਿਰ ਦੂਜੇ ਨੇ ਵੀ ਪੜ੍ਹਿਆ ਹੀ ਹੋਣਾ, ਜਿਹੜਾ ਤੁਹਾਡੇ ਨਾਲ ਜੁੜਿਆ, ਜਿਹਨੇ ਸਬਸਕ੍ਰਾਈਬ ਕੀਤਾ ਹੋਇਆ ਜਾਂ ਜਿਹਨੇ ਵੀਡੀਓ ਦੇਖੀ ਹੈ, ਤਾਂ ਫਿਰ ਉੱਥੇ ਵੀ ਇਹ ਚੀਜ਼ਾਂ ਸ਼ਰਮਿੰਦਗੀ ਦਾ ਜਿਹੜਾ ਉਹ ਕਾਰਨ ਬਣਦੀਆਂ। ਜੀ ਆਪਣੇ ਨਾਲ ਜੁੜੇ ਨੇ ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਆਪਣਾ ਐਕਸਪੀਰੀਅੰਸ ਹੈ, ਜਦੋਂ ਕੋਵਿਡ ਹੋਇਆ ਨਾ ਬਹੁਤ ਜ਼ਿਆਦਾ, ਹਾਂਜੀ ਹਾਂਜੀ, ਤੇ ਜਿੱਦਾਂ ਆਪਣੇ ਕੌਂਟੀਵੇਸ ਸੀਗਾ ਵੀ 10-15 ਬੰਦਿਆਂ ਤੋਂ ਵੱਧ ਨਹੀਂ ਸੀ ਹੋ ਸਕਦੇ, ਤਾਂ ਆਪਣੇ ਮੇਰੇ ਬੇਟੇ ਦਾ ਵਿਆਹ ਸੀਗਾ, ਤੇ ਜਦੋਂ ਹੁਣ ਆਪਾਂ ਲੇਡੀਜ਼ ਦਾ ਹੁੰਦਾ, ਮਾਈਆਂ ਦਾ ਪ੍ਰੋਗਰਾਮ ਸੀਗਾ, ਤਾਂ ਘਰ ਦੀ ਫੈਮਿਲੀ ਤਕਰੀਬਨ ਆਪਣੇ ਹੁਣ ਏਡੀ ਵੱਡੀ ਫੈਮਿਲੀ 10-15 ਬੰਦੇ ਤਾਂ ਨੋਰਮਲ ਹੋ ਹੀ ਜਾਂਦੇ ਆ। ਤੇ ਜੀ ਇੱਕ ਆਪਣੇ ਇੱਥੇ ਲੋਕਲ ਆਏ, ਆਪਣੇ ਘਰ ਆਏ, ਤਾਂ ਉਹਨਾਂ ਨੇ ਜਦੋਂ ਮਾਈਆਂ ਲੱਗਣ ਲੱਗਾ ਤਾਂ ਲਾਈਵ ਕਰਤਾ। ਜਦੋਂ ਲਾਈਵ ਕਰਦਾ ਤਾਂ ਆਪਣੇ ਰਿਸ਼ਤੇਦਾਰਾਂ ਦਾ ਫੋਨ ਆਇਆ ਵੀ ਅਸੀਂ ਲਾਈਵ ਦੇਖ ਰਹੇ ਹਾਂ ਤੁਹਾਡਾ, ਹਨਾ ਵੀ ਮਾਈਆਂ ਲੱਗਦਾ, ਪਿੱਛੇ ਬੈਕ ਜੈਟ ਚਲਾਉਂਦੇ, ਅਸੀਂ ਦੇਖ ਰਹੇ ਹਾਂ ਮਾਈਆਂ ਲੱਗਦਾ। ਤੇ ਅਸੀਂ ਦੇਖੀਏ ਵੀ ਲਾਈਵ, ਫਿਰ ਸਾਨੂੰ ਪਤਾ ਲੱਗ ਗਿਆ ਵੀ ਉਹਨੇ ਲਾਈਵ ਕੀਤਾ। ਦੂਸਰੇ ਦਿਨ ਉਹਨੂੰ ਫੋਨ ਕਰਕੇ ਕਿਹਾ, ਭਾਈ ਤੁਸੀਂ ਸਾਡੇ ਜਾਗੋ ਦੇ ਪ੍ਰੋਗਰਾਮ ਤੇ ਨਾ ਆਏ, ਤੁਸੀਂ ਤਾਂ ਸਾਨੂੰ ਫਸਾਓਗੇ, ਸਾਨੂੰ ਤਾਂ ਫਾਈਨ ਹੋ ਜਾਊ ਜੀ। ਇਹ ਬਹੁਤ ਗਲਤ ਚੀਜ਼ਾਂ ਹੈ। ਜੀ ਦੇਖੋ, ਉਹੀ ਤੁਹਾਡੇ ਵਾਲੀ ਗੱਲ ਜਿਹੜੀ ਤੁਸੀਂ ਕਰ ਰਹੇ ਸੀ, ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਤੇ ਉਹਨਾਂ ਦੇ ਅਣਜਾਣ ਇਹ ਤੋਕੀ ਨਹੀਂ ਬਣਦੀ। ਕਿਸੇ ਨੇ ਤੁਹਾਨੂੰ ਆਪਣੇ ਪ੍ਰਾਈਵੇਟ ਕੋਵਿਡ ਰੈਸਟ੍ਰਿਕਸ਼ਨਾਂ ਜਿਹੜੀਆਂ ਪਾਬੰਦੀਆਂ ਆ, ਨਹੀਂ ਕਿਸੇ ਨੇ ਤੁਹਾਨੂੰ ਆਪਣੇ ਪ੍ਰਾਈਵੇਟ ਫੰਕਸ਼ਨ ਦੇ ਵਿੱਚ ਸੱਦਿਆ ਵੀ ਆਪਾਂ ਪ੍ਰਾਈਵੇਟਲੀ ਇਸ ਨੂੰ ਇੰਜੋਏ ਕਰਨਾ। ਹਾਂ ਬਿਲਕੁਲ ਠੀਕ ਹੈ ਨਾ, ਵੀ ਤੁਸੀਂ ਉਹ ਹੱਕ ਨਹੀਂ ਬਣਦਾ ਤੁਹਾਡਾ ਉੱਥੇ ਜਾ ਕੇ ਬਗੈਰ ਉਹਨਾਂ ਤੋਂ ਪੁੱਛੇ। ਉੱਥੇ ਛੋਟੇ ਮਾਈਨਰਸ ਵੀ ਆ, ਨਿਆਣੇ ਵੀ ਆ, ਸਿਆਣੇ ਵੀ ਆ, ਧੀਆਂ ਭੈਣਾਂ ਵੀ ਆ, ਵੀਰ ਵੀ ਆ, ਸਾਰੇ ਜਾਣੇ ਆ ਵੀ ਉਸਨੂੰ, ਹਾਂ ਜੇ ਕਿਸੇ ਨੇ ਆਪ ਆਪਣੀ ਫੋਟੋ ਪਾ ਕੇ ਚਾੜਨੀ ਹੈ ਚਾੜੇ, ਉਸ ਨੂੰ ਕੋਈ ਨਹੀਂ ਰੋਕਦਾ। ਬਿਲਕੁਲ ਤੁਸੀਂ ਧੱਕਾ ਜਿਹੜਾ ਏਦਾਂ ਜਿਹੜਾ ਉਹ ਕਰੋ, ਫਿਰ ਚੰਗਾ ਨਹੀਂ ਇਸ ਚੀਜ਼ ਦੇ ਨਾਲ ਜਿਹੜਾ ਉਹ ਜਾਪਦਾ। ਇਹ ਨਾ ਇੱਕ ਮਾੜੀ ਇੰਪੈਕਟ ਹੈਗੇ ਵਲੌਗਿੰਗ ਦੇ। ਲੋਕ ਪ੍ਰਾਈਵੇਸੀ ਨੂੰ ਸਮਝ ਹੀ ਨਹੀਂ ਰਹੇ ਵੀ ਇਹ ਕੀ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ। ਹੁਣ ਪਰਿਵਾਰ ਜਿੱਥੇ ਇਕੱਠਾ ਰਹਿੰਦਾ ਆ, ਪ੍ਰਵੀਨ ਘਰ ਵਾਲਾ ਘਰ ਵਾਲੀ ਕਿਸੇ ਦੇ ਨਾਲ ਮਾਪੇ ਰਹਿੰਦੇ ਆ, ਕੋਈ ਵੀ ਇੱਕ ਦੂਜੇ ਦੇ ਕਮਰੇ 'ਚ ਨਹੀਂ ਜਾਂਦਾ, ਪੜਦਾ ਹੁੰਦਾ ਆ ਨਾ, ਵੀ ਪੜਦੇ ਯਾਰ ਉਹਨਾਂ ਦੀ ਪ੍ਰਾਈਵੇਟ ਆ, ਕੀ ਪਤਾ ਕੀ ਆ, ਕਿੱਦਾਂ ਆ, ਕਿਵੇਂ ਆ, ਉਹਨਾਂ ਦੀ ਪਰਸਨਲ ਲਾਈਫ ਉਹਨੂੰ ਉੱਥੇ ਰਹਿਣ ਦੋ। ਜਿਹੜਾ ਲਿਵਿੰਗ ਰੂਮ ਆ ਇਕੱਠਾ ਆ, ਉੱਥੇ ਸਾਰੇ ਜਾਣੇ ਇਕੱਠੇ ਆ, ਉੱਥੇ ਤੁਸੀਂ ਗੱਪਾਂ ਮਾਰਦੇ, ਗੱਲਾਂ ਕਰਦੇ ਆ, ਜੋ ਮਰਜ਼ੀ ਕਰਦੇ ਆ, ਉਹ ਠੀਕ ਆ। ਅੱਜ ਕੱਲ ਤਾਂ ਹੁਣ ਏਦਾਂ ਹੀ ਆ,
ਹੁਣ ਕੋਈ ਧੱਕੇ ਨਾਲ ਤੁਸੀਂ ਜਾਣ ਕੇ ਆਪਣੀ ਅੰਦਰ ਜਾ ਕੇ ਜਿਹੜਾ ਉਹ ਦਿਖਾਈ ਜਾਂਦੇ, ਦੁਨੀਆ ਨੂੰ ਪਤਾ ਆ, ਨਾਲ ਰਹਿੰਦੇ ਨੂੰ ਭਾਵੇਂ ਪਤਾ ਨਾ ਹੋਵੇ ਅੰਦਰ ਕੀ ਪਿਆ। ਬਿਲਕੁਲ ਇਹ ਚੀਜ਼ ਨਹੀਂ ਮੰਮੀ ਡੈਡੀ ਤੁਸੀਂ ਨਾ ਅੰਦਰ ਆਇਓ, ਪਰ ਦੁਨੀਆ ਸਾਰੀ ਨੂੰ ਦੁਨੀਆ ਪਤਾ, ਸਾਰੀ ਦਿਖਾਉਂਦੀ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਉਹ ਚੀਜ਼ਾਂ ਦਾ ਇਹ ਜਿਹੜਾ ਪਤਾ ਹੁੰਦਾ ਵੀ ਕੀ ਕੁਛ ਜਿਹੜਾ ਇਸ ਦੇ ਵਿੱਚ ਚੱਲ ਰਿਹਾ। ਸੋ ਇਹ ਜਿਹੜੇ ਬੈਡ ਇਨਫਲੂਐਂਸ ਇਹਦੇ ਕਰਕੇ ਆ ਰਿਹਾ ਆ, ਬੇਲੋੜੀਆਂ ਉਮੀਦਾਂ, ਬਿਲਕੁਲ ਵੀ ਉਹ ਚੀਜ਼ਾਂ, ਫੇਮ ਦੀ ਭੁੱਖ, ਹਾਂ, ਤੇ ਫੇਮ ਦੀ ਜਿਹੜੀ ਇਹ ਭੁੱਖ ਆ ਨਾ, ਇਹ ਨੈਗੇਟਿਵਿਟੀ ਨੂੰ ਜਿਹੜਾ ਉਹ ਜਨਮ ਦਿੰਦੀ ਹੈ, ਤੇ ਪ੍ਰਾਈਵੇਸੀ ਜਿਹੜੀ ਉਹ ਛਿੱਕੇ ਟੰਗਣਾ, ਇਹ ਬਹੁਤ ਵੱਡਾ ਇਸ ਦਾ ਇੱਕ ਬੈਡ ਇਫੈਕਟ ਆ। ਬਹੁਤ ਜਿਹੜੇ ਫੇਮਸ ਬਲੌਗਰ ਹੋ ਜਾਂਦੇ ਆ ਨਾ ਪ੍ਰਵੀਨ, ਉਹਨਾਂ ਨੇ ਤਾਂ ਕੱਪੜੇ ਜਿਹੜੇ ਲੀੜੇ ਆ ਉਹ ਤਾਂ ਉਹਨਾਂ ਨੂੰ ਮਿਲਦੇ ਆ ਵੀ ਹਾਂ ਤੁਸੀਂ ਸਾਡੀ ਪ੍ਰਮੋਸ਼ਨ ਕਰੋ, ਬਿਲਕੁਲ ਉਹਨਾਂ ਨੂੰ ਫ੍ਰੀ ਮਿਲਦੇ ਆ, ਉਹਨਾਂ ਨੂੰ ਗਿਫਟ ਆ ਰਹੇ ਆ, ਉਹ ਅਨਪੈਕ ਕਰ ਰਹੇ ਆ, ਦੁਨੀਆ ਅੱਖਾਂ ਟੱਡ ਕੇ ਵੇਖਣ ਦਈ ਆ, ਉਹਨਾਂ ਦਾ ਰੁਪਈਆ ਨਹੀਂ ਲੱਗਾ, ਤੇ ਤੁਸੀਂ ਵੀ ਜਿਹੜੀ ਆਪਣੀ ਵੇਲਣੇ 'ਚ ਬਾਂਹ ਦੇ ਲੈਣੀ ਆ ਤੇ ਮੈਨੂੰ ਵੀ ਆਹ ਚਾਹੀਦਾ। ਤੇ ਇਹਦਾ ਇੱਕ ਹੋਰ ਇੰਪੈਕਟ ਇਹ ਵੀ ਹੈ ਕਿ ਜਦੋਂ ਤੁਸੀਂ ਪਹਿਲਾਂ ਤੁਸੀਂ ਕਰਦੇ ਰਹਿੰਦੇ ਆ, ਜਿਹੜੇ ਕਮੈਂਟ ਜਿਹੜੇ ਮੇਰੇ ਵਰਗੇ ਵੇਲੜੇ ਆ, ਉਹ ਪਹਿਲਾਂ ਤਾਂ ਕਰਦੇ ਆ ਕਮੈਂਟ ਕਿ ਫਲਾਂ ਬੰਦੇ ਨੇ ਫਲਾਂ ਚੀਜ਼ ਪੋਸਟ ਕਰਤੀ, ਫਲਾਂ ਪੋਸਟ ਕਰਤੀ। ਉਹ ਜਦੋਂ ਮਾੜਾ ਜਿਹਾ ਫੇਮਸ ਹੋ ਜਾਂਦਾ, ਫਿਰ ਉਹ ਜੈਲਸੀ ਕਰਨ ਲੱਗ ਪੈਂਦੇ ਕਿ ਯਾਰ ਇਹ ਤਾਂ ਦਿਨਾਂ 'ਚ ਹੀ ਚੜ੍ਹ ਗਿਆ, ਜਾਂ ਇਹ ਤਾਂ ਦਿਨਾਂ 'ਚ ਹੀ ਮਸ਼ਹੂਰ ਹੋ ਗਿਆ ਜਾਂ ਹੋ ਗਈ। ਸੋ ਇਹ ਚੀਜ਼ ਆ, ਜਿੱਦਾਂ ਹੁਣ ਸਾਡੇ ਕਾਲਰ ਨੇ ਵੀ ਜ਼ਿਕਰ ਕੀਤਾ ਕਿ ਉਹਨਾਂ ਦਾ ਫੰਕਸ਼ਨ ਸੀਗਾ, ਮੈਰਿਜ ਸੀਗੀ, ਤੇ ਉਹਦੇ ਵਿੱਚ ਆ ਕੇ ਕਿਸੇ ਨੇ ਮਤਲਬ ਜ਼ਾਹਰ ਜੀ ਗੱਲ ਹੈ ਕਿ ਫੰਕਸ਼ਨ ਦੇ ਵਿੱਚ ਤਾਂ ਜੇ ਕਿਸੇ ਨੇ ਘੱਟ ਤੋਂ ਘੱਟ ਬੰਦੇ ਸੱਦੇ ਤਾਂ ਕੋਈ ਆਪਦਾ ਹੀ ਹੋਣਾ ਆ, ਤੇ ਜਿਹੜਾ ਆਪਦੇ ਨੂੰ ਹੁਣ ਕਹਿਣਾ ਪਵੇ ਕਿ ਭਾਈ ਤੂੰ ਜਾਗੋ ਤੇ ਨਾ ਆਈ, ਤਾਂ ਕਿੰਨੀ ਮਾੜੀ ਗੱਲ ਆ। ਸੋ ਇਹ ਚੀਜ਼ਾਂ ਰਿਸ਼ਤਿਆਂ 'ਚ ਦਰਾਰ ਪੈ ਗਈ ਨਾ, ਰਿਸ਼ਤਿਆਂ 'ਚ ਦਰਾਰ, ਜ਼ਿੰਦਗੀ ਭਰ ਦੀ ਜਿਹੜੀ ਉਹ ਆਪਾਂ ਦਰਾਰ ਇੱਕ ਉਸ ਚੀਜ਼ ਦੇ ਕਰਕੇ ਜਿਹੜੀ ਉਹ ਪਵਾ ਲਈ ਕੋਈ, ਉਹ ਫਿਰ ਠੀਕ ਜਿਹੜਾ ਨਹੀਂ ਤੁਹਾਨੂੰ ਜਿਹੜਾ ਉਹ ਲੱਗਦਾ। ਪੋਜ਼ਿਟਿਵ ਜਿਹੜੀ ਵਲੋਗਿੰਗ ਜਦੋਂ ਕਰਦੇ ਆ ਵੀ ਆਪਾਂ ਨੂੰ ਨਵੀਆਂ ਚੀਜ਼ਾਂ ਦੇ ਬਾਰੇ ਜਾਣੂ ਕਰਵਾਉਣਾ, ਜਿੱਦਾਂ ਵੀ ਇੱਥੇ ਤੁਸੀਂ ਆਹ ਚੀਜ਼ ਕਰ ਸਕਦੇ, ਉਹ ਕਰ ਸਕਦੇ ਆ, ਵੀ ਜਾਂ ਕੋਈ ਚੀਜ਼ ਵਰਤੀ ਹੈ ਵੀ ਤੁਹਾਡੇ ਤੇ ਉਸ ਦਾ ਕਿੱਦਾਂ ਦਾ ਇੰਪੈਕਟ ਜਿਹੜਾ ਹੋ ਰਿਹਾ ਆ। ਹੁਣ ਕਿਉਂਕਿ ਜਿਹੜੀ ਇਹ ਵਲੋਗਿੰਗ ਦੇ ਵਿੱਚ ਵੀ ਨਾ ਬੜੀ ਪੇਡ ਚੀਜ਼ ਚੱਲ ਪਈ ਆ, ਬਹੁਤ ਜ਼ਿਆਦਾ। ਕੋਈ ਕੰਪਨੀ ਕਹਿੰਦੀ ਆ ਵੀ ਤੁਸੀਂ ਸਾਡੀ ਆਹ ਚੀਜ਼ ਵਰਤੋ ਤੇ ਪੋਜ਼ਿਟਿਵ ਦਿਓ, ਤੇ ਤੁਹਾਨੂੰ ਅਸੀਂ ਜਿਹੜਾ ਉਹ ਵਧੀਆ ਦੇਵਾਂਗੇ, ਮਸ਼ਹੂਰੀ ਕਰਾਂਗੇ। ਯੂਜਲੀ ਲੋਕ ਏਦਾਂ ਦੀਆਂ ਚੀਜ਼ਾਂ ਦੇਖਦੇ ਸੀਗੇ ਆਪਣਾ ਓਪੀਨੀਅਨ ਬਣਾਉਣ ਦੇ ਲਈ, ਵੀ ਆਹ ਬੰਦਾ ਜੈਨੂਅਨ ਆ, ਆਹ ਬੰਦਾ ਸਾਨੂੰ ਸਹੀ ਚੀਜ਼ ਦੱਸੂਗਾ, ਵੀ ਮੈਂ ਆਈਫੋਨ ਵਰਤ ਰਿਹਾ ਜਾਂ ਮੈਂ ਐਂਡਰੋਇਡ ਦਾ ਫੋਨ ਵਰਤ ਰਿਹਾ, ਇਹਦੇ 'ਚ ਆਹ ਚੀਜ਼ ਹੋ ਸਕਦੀ ਆ। ਜਿਹੜਾ ਕੋਈ ਮਨ ਸ਼ਸ਼ੋਪੰਚ ਹੁੰਦਾ ਬੰਦਾ ਉਹ ਦੇਖ ਲੈਂਦਾ ਆ। ਕਿਸੇ ਨੇ ਕੋਈ ਖੇਤੀਬਾੜੀ ਦਾ ਉਪਕਰਨ ਜਿਹੜਾ ਉਹ ਲੈਣਾ, ਉਹਨੇ ਦੇਖ ਲੈਣਾ ਵੀ ਆਹ ਚੀਜ਼ਾਂ ਇਹ ਵਰਤ ਕੇ ਦਿਖਾ ਰਿਹਾ ਸਾਨੂੰ, ਵੀ ਇਹਦੇ ਵਿੱਚ ਪਤਾ ਲੱਗ ਜਾਂਦਾ ਆ ਵੀ ਇਹਦੇ 'ਚ ਵਿਗਾੜ ਪਤਾ ਕੀ ਹੈ, ਸ਼ੁਰੂ 'ਚ ਤੇ ਇਹ ਚੀਜ਼ਾਂ ਹੁੰਦੀਆਂ ਇਨਫੋਰਮੇਟਿਵ, ਜਾਂ ਮੈਨੂੰ 4 ਵਿਊਜ਼ ਆ ਜਾਣ, ਹੌਲੀ ਤੁਹਾਡੀ ਕਰਪਸ਼ਨ ਦਾ ਕਾਰਨ ਬਣ ਜਾਂਦੀਆਂ। ਤੁਹਾਡੀ ਜੋ ਪਰਸਨੈਲਿਟੀ 'ਚ ਕਰਪਸ਼ਨ ਹੁੰਦੀ ਹੈ ਨਾ, ਉਹ ਵੀ ਕਿ ਮੈਨੂੰ ਇੰਨੇ ਪੈਸੇ ਦੇ ਤੇ ਮੈਂ ਫਿਰ ਤੇਰੀ ਕਰੂੰਗਾ, ਪੋਜ਼ਿਟਿਵ ਕਰ ਦੂੰਗਾ, ਆਪ ਨੂੰ ਭਾਵੇਂ ਉਹਦੇ ਬਾਰੇ ਪਤਾ ਕੱਖ ਨਾ ਹੋਵੇ, ਆਪ ਨੂੰ ਪਤਾ ਕੱਖ ਨਾ ਹੋਵੇ। ਇਹ ਹੋ ਰਿਹਾ ਵਾ। ਉਹਦੇ 'ਚ ਕੀ ਹੈ ਕਿ ਉਹ ਤੁਹਾਨੂੰ ਸਾਲ 2 ਸਾਲਾਂ ਬਾਅਦ, ਉਹ ਜਦੋਂ ਤੁਹਾਡਾ ਇਹ ਪਰਸਨੈਲਿਟੀ ਦਾ ਕਰਪਸ਼ਨ ਲੋਕਾਂ ਸਾਹਮਣੇ ਐਕਸਪੋਜ਼ ਹੋ ਜਾਊਗਾ ਨਾ, ਜੱਗ ਜ਼ਾਹਰ ਹੋ ਜਾਊਗਾ, ਜਿਹੜਾ ਤੁਸੀਂ ਬੜੇ ਚੰਗੇ, ਬੜੇ ਇਮਾਨਦਾਰ, ਬੜੇ ਆਪਣੇ ਆਪ ਨੂੰ ਇਨਫੋਰਮੇਟਿਵ ਪੇਸ਼ ਕਰਦੇ ਹੋ ਕਿ ਯਾਰ ਮੈਂ ਆਹ ਚੀਜ਼ ਦੱਸਦਾ ਵਾਂ, ਤਾਂ ਇਹ ਜਦੋਂ ਉਦੋਂ ਚੀਜ਼ਾਂ ਨਿਕਲ ਕੇ ਆਉਂਦੇ ਨਾ, ਫਿਰ ਤੁਹਾਡਾ ਟਰਸਟ ਟੁੱਟ ਜਾਂਦਾ। ਤੇ ਕਿਉਂਕਿ ਜਿਹਨੇ ਦੇਖਣਾ, ਜਿਹਨੇ YouTube ਦੇਖਣੀ ਹੈ, ਮੇਰੇ ਵਰਗੇ ਵੇਲੜ ਨੇ, ਉਹਦੇ ਕੋਲ ਤਾਂ ਫਿਰ 4 ਉਹੋ ਜਿਹੇ ਹੋਰ ਆਪਸ਼ਨ ਹੁੰਦੇ ਨੇ। ਹਾਂਜੀ, ਤੁਸੀਂ ਕਿਸੇ ਅਜਿਹੀ ਥਾਂ ਤੇ ਗਏ ਆ, ਤੁਸੀਂ ਉਹਨੂੰ ਦਿਖਾ ਰਹੇ ਆ, ਉਸ ਦਾ ਆਨੰਦ ਕਿਸੇ ਨੂੰ ਦਿਖਾ ਰਹੇ ਹਾਂ, ਛੋਟੀ ਜਿਹੀ ਚੀਜ਼ ਤੁਸੀਂ ਉੱਥੇ ਜਾ ਕੇ ਬਣਾ ਰਹੇ ਆ, ਵੀ ਹਾਂ ਕਿਸੇ ਕੋਲ ਨਹੀਂ ਸਾਧਨ ਆ, ਕਿਸੇ ਕੋਲ ਨਹੀਂ ਟਾਈਮ, ਉਹਨੂੰ ਦਿਖਾ ਰਹੇ ਆ ਵੀ ਆਹ ਚੀਜ਼ ਇੱਥੇ ਹੈਗੀ, ਇੱਦਾਂ ਤੁਸੀਂ ਜਾ ਸਕਦੇ ਆ, ਆਪਣੇ ਪਰਿਵਾਰ ਨਾਲ ਜਾਓ, ਇੰਜੋਏ ਤੁਸੀਂ ਕਰੋ, ਵੀ ਉਹ ਤੁਸੀਂ ਇੱਕ ਜੇ ਤੁਹਾਡਾ ਇੱਕ ਇੰਪੈਕਟ ਹੈਗਾ ਸੋਸ਼ਲ ਮੀਡੀਆ ਦੇ ਉੱਤੇ, ਤੁਸੀਂ ਉਹ ਦੱਸ ਸਕਦੇ ਆ ਵੀ ਇੱਥੇ ਜਾ ਕੇ ਤੁਸੀਂ ਪਰਿਵਾਰ ਨਾਲ ਇੰਜੋਏ ਕਰ ਸਕਦੇ ਆ, ਵੀ ਇੱਥੇ ਆਹ ਦੇਖੋ ਜੀ ਉਹ ਤੁਰਿਆ ਜਾਂਦਾ ਆ, ਉਹ ਦੇਖੋ ਜੀ ਆਹ ਹੋਈ ਜਾਂਦਾ ਆ, ਆਹ ਦੇਖੋ ਜੀ ਇਹਨੇ ਉੱਥੋਂ ਛਾਲ ਮਾਰਤੀ ਆ, ਉਹ ਉੱਦਾਂ ਕਰਤਾ ਆ। ਆਲ ਦੁਆਲੇ ਚੀਜ਼ਾਂ ਹੋ ਬਹੁਤ ਜ਼ਿਆਦਾ ਰਹੀਆਂ। ਇਹਦੇ ਐਡਵਰਸ ਇਫੈਕਟ ਨੇ, ਇਹਦੇ ਬੈਡ ਇਫੈਕਟ ਕਾਫੀ ਜ਼ਿਆਦਾ ਜਿਹੜੇ ਇਸ ਹਿਸਾਬ ਦੇ ਨਾਲ ਜਿਹੜਾ ਉਹ ਪੈ ਰਹੇ ਆ। ਆਪਾਂ ਨੂੰ ਜ਼ਰੂਰ ਇਸ ਦੇ ਪ੍ਰਤੀ ਜਿਹੜਾ ਸੁਹਿਰਦਤਾ ਦੇ ਨਾਲ ਜਿਹੜਾ ਉਹ ਸੋਚਣ ਦੀ ਜਿਹੜੀ ਜ਼ਰੂਰਤ ਆ, ਤੇ ਉਹ ਪਰਿਵਾਰ ਦੇ ਵਿੱਚ ਵੀ ਜਿਹੜੀ ਇਹ ਫੈਮਿਲੀ ਵਲੋਗਿੰਗ ਦੇ ਵਿੱਚ ਅੱਜ ਕੱਲ੍ਹ ਜਿਹੜੀ ਨਿੱਜਤਾ ਨੂੰ ਉਹਨਾਂ ਨੇ ਲਾਂਭੇ ਕੀਤਾ ਹੋਇਆ ਆ, ਉਹਦਾ ਅਸਰ ਬੈਡ ਇੰਪੈਕਟ ਜਿਹੜਾ ਉਹ ਬਹੁਤ ਆ। ਕੋਈ ਲੜ ਰਿਹਾ ਹੁੰਦਾ ਆ, ਉਹ ਸੋਚਦਾ ਵੀ ਅਸੀਂ ਤਾਂ ਪਹਿਲਾਂ ਵੀ ਇਦਾਂ ਦੀਆਂ ਵੀਡੀਓਜ਼ ਦੇਖੀਆਂ ਆ, ਆਪਾਂ ਲਾਈਵ ਕਰ ਦਿੰਦੇ ਆ, ਜਾਂ ਉਹਦੀ ਵੀਡੀਓ ਬਣਾ ਕੇ ਬਾਅਦ ਚ ਚਾੜ ਦਾਂਗੇ, ਹਨਾ। ਕਿਸੇ ਦੇ ਘਰ ਦਾ ਮਾਮਲਾ ਆ, ਤੁਸੀਂ ਜਿਹੜਾ ਜਾਣਬੁੱਝ ਕੇ ਸਵਾਦ ਲੈਣ ਲੱਗ ਜਾਂਦੇ ਆ। ਇਹ ਵੀ ਗੱਲ ਆ ਨਾ, ਆਪਾਂ ਦੇਖੋ ਅਸੀਂ ਸੋਸ਼ਲ ਮੀਡੀਆ ਨੂੰ ਇੰਨਾ ਕੁ ਗੈਰ ਗੰਭੀਰ ਲੈਂਦੇ ਆ, ਗੈਰ ਗੰਭੀਰਤਾ ਦੇ ਨਾਲ, ਕਿ ਅਸੀਂ ਅਪਲੋਡਿੰਗ ਵੀ ਨਹੀਂ ਕਹਿੰਦੇ ਕਿ ਚਾੜ ਦਿੰਦੇ ਆ, ਫਲਾਣੇ ਦੀ ਵੀਡੀਓ ਚਾੜਤੀ, ਫਲਾਣੇ ਦੀ ਵੀਡੀਓ ਇਹ ਕਰਤਾ। ਸੋ ਇਹ ਬਹੁਤ ਜ਼ਿਆਦਾ ਚੰਗੇ ਨਤੀਜੇ ਤਾਂ ਇਹੀ ਹੈ ਕਿ ਹੋ ਸਕਦਾ ਤੁਹਾਡੀ ਜੇਬ ਦੇ ਵਿੱਚ 4
ਘੰਟੀਆਂ ਚੰਗੀਆਂ ਖੜਕਦੀਆਂ ਹੋਣ। ਇਹ ਹੋ ਸਕਦਾ, ਪੋਸੀਬਿਲਿਟੀ ਹੈ, ਕਿਉਂਕਿ ਇਹਦਾ ਘੇਰਾ ਵਸੀਹ ਹੈ। ਐਡਵਰਟਾਈਜ਼ਮੈਂਟ ਵਾਲੇ ਤਾਂ ਉਹਨਾਂ ਨੂੰ ਤਾਂ ਚਾਹੀਦਾ ਕੋਈ ਨਾ ਕੋਈ ਸਟੈਬਲਿਸ਼ ਹੋਇਆ ਪਲੇਟਫਾਰਮ, ਉਹ ਤਾਂ ਭਾਲਦੇ ਰਹਿੰਦੇ ਨੇ। ਤੇ ਪਰ ਇਹਦੇ ਪਿੱਛੇ ਤੁਹਾਡਾ ਖੁੱਸ ਕੀ ਰਿਹਾ, ਉਹ ਸ਼ਾਇਦ ਤੁਹਾਨੂੰ ਜਾਣੇ 'ਚ ਤੁਸੀਂ ਉਹਦਾ ਅੰਦਾਜ਼ਾ ਨਹੀਂ ਲਾ ਰਹੇ। ਇਕੱਲਾ ਉਹਨਾਂ ਦੇ ਨਹੀਂ ਖੁੱਸ ਰਿਹਾ, ਜੀ। ਜੋ ਉਹ ਐਕਚੁਅਲ 'ਚ ਲੋਕਾਂ ਦੇ ਘਰਾਂ 'ਚੋਂ ਮੁਨਕਰ ਕਰਾ ਰਹੇ ਆ, ਹੂੰ, ਲੋਕਾਂ ਦੇ ਮਨਾਂ 'ਚੋਂ ਮੁਨਕਰ ਕਰਾ ਰਹੇ, ਉਹ ਚੀਜ਼ਾਂ ਦੇ ਨਾਲ ਬਹੁਤ ਪ੍ਰੋਬਲਮ ਆ। ਜੀ। ਜਿਹੜੇ ਬੰਦੇ ਨੂੰ ਆਦਤ ਪੈ ਜਾਂਦੀ ਆ ਨਾ ਇਹ ਕਮੈਂਟਸ ਦੀ, ਲਾਈਕਸ ਦੀ, ਹਾਂਜੀ। ਇਹ ਇੱਕ ਨਾ ਡੋਪਾਮੀਨ ਕਰਕੇ ਕੈਮੀਕਲ ਹੁੰਦਾ ਦਿਮਾਗ 'ਚ। ਜੀ। ਜਦੋਂ ਤੁਹਾਨੂੰ ਖੁਸ਼ੀ ਹੁੰਦੀ ਆ ਨਾ, ਉਹ ਇੱਕ ਡੋਪਾਮੀਨ ਕਰਕੇ ਜਿਹੜਾ ਕੈਮੀਕਲ ਆ, ਉਹ ਜਦੋਂ ਦਿਮਾਗ ਦੇ ਵਿੱਚ ਆਉਂਦਾ ਤਾਂ ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਆ। ਜੀ, ਜੀ। ਜਦੋਂ ਜ਼ਿਆਦਾ ਲਾਈਕਸ ਦੇ ਉੱਤੇ ਤੁਹਾਨੂੰ ਖੁਸ਼ੀ ਆਉਣੀ ਸ਼ੁਰੂ ਹੋ ਜੇ, ਫਿਰ ਉਹ ਬੈਂਚਮਾਰਕ ਬਣ ਜਾਂਦਾ। ਯਾਰ ਜੇ 1000 ਨਹੀਂ ਆਈਆਂ ਤਾਂ ਮੈਂ ਖੁਸ਼ ਨਹੀਂ ਆ। ਹਾਂਜੀ, ਹਾਂਜੀ। ਠੀਕ ਹੈ ਨਾ? ਉਹ ਹੌਲੀ ਹੌਲੀ ਜਦੋਂ ਉੱਤੇ ਤੱਕ ਚਲੀ ਜਾਂਦਾ, ਤੁਹਾਨੂੰ ਛੋਟੀਆਂ ਜਿਹੜੀਆਂ ਖੁਸ਼ੀਆਂ ਉਹ ਖੁਸ਼ੀ ਨਹੀਂ ਲੱਗਦੀ। ਨਹੀਂ ਲੱਗਦੀ। ਉਹ ਤੁਸੀਂ ਮਿਸ ਕਰ ਰਹੇ ਆ ਜ਼ਿੰਦਗੀ 'ਚ ਬਹੁਤ ਕੁਛ ਉਹਦੇ ਨਾਲ ਪ੍ਰਵੀਨ। ਉਹਦੇ ਨਾਲ ਤੁਸੀਂ ਹੌਲੀ ਹੌਲੀ ਕਿੱਧਰ ਨੂੰ ਜਾਣਾ, ਫਿਰ ਡਿਪਰੈਸ਼ਨ ਵੱਲ ਨੂੰ ਵਧਣਾ ਤੁਸੀਂ। ਵਧਣਾ, ਬਿਲਕੁਲ। ਬਹੁਤ ਸਾਰੇ ਜਿਹੜੇ ਬਲੌਗਰ ਅਜਿਹੇ ਨੇ, ਇਵੈਂਚੁਅਲੀ ਉਹਨਾਂ ਨੇ ਚੈਨਲ ਬੰਦ ਕਰਕੇ ਆਪਣੇ ਆਪ ਨੂੰ ਦੁਬਾਰਾ ਜਿਹੜਾ ਆ ਉਸ ਚੀਜ਼ ਦੇ ਵਿੱਚੋਂ ਬਾਹਰ ਕੱਢਿਆ। ਇਹ ਲਾਈਕ ਜਿਨ੍ਹਾਂ ਦਾ ਤਾਂ ਠੀਕ ਚੱਲੀ ਜਾਂਦਾ, ਜਿੰਨਾ ਚਿਰ ਤੱਕ ਚੱਲਦਾ ਆ ਉਹ ਤਾਂ ਠੀਕ ਆ, ਪਰ ਇਵੈਂਚੁਅਲੀ ਡਾਈ ਡਾਊਨ ਹੋ ਜਾਂਦਾ ਆ। ਉਹ ਕੰਮ ਜਿਹੜਾ ਉਹ ਡਾਈ ਡਾਊਨ ਜਿਹੜਾ ਉਹ ਉਸ ਦੇ ਵਿੱਚ ਹੋ ਜਾਂਦਾ ਆ। ਤੁਸੀਂ ਆਪਣੀ ਪ੍ਰਾਈਵੇਸੀ ਨੂੰ ਕਮਰਸ਼ੀਅਲਾਈਜ਼ ਨਾ ਕਰੋ। ਤੁਸੀਂ ਹੋਰ ਬਹੁਤ ਸਾਰੇ ਕ੍ਰੀਏਟਿਵ ਤਰੀਕੇ ਨੇ ਜਿਹੜੀਆਂ ਚੀਜ਼ਾਂ ਨੂੰ ਜਿਹੜਾ ਉਹ ਪੇਸ਼ ਕਰਨ ਦੇ ਲਈ, ਉਹ ਕਰਨ ਦੇ ਲਈ। ਅਸੀਂ ਮੇਨ ਕਾਰਨ ਅੱਜ ਦੇ ਪ੍ਰੋਗਰਾਮ ਦੇ ਆ ਵੀ ਭਾਈ ਆਪਣੀ ਪ੍ਰਾਈਵੇਸੀ ਨੂੰ, ਨਿਜਤਾ ਨੂੰ ਜਿਹੜਾ ਉਹ ਖੁਦ ਦਾ ਵੀ ਸਮਝੋ ਤੇ ਦੂਜੇ ਦੀ ਵੀ ਨੂੰ ਵੀ ਉਸ ਨੂੰ ਸਮਝਦੇ ਹੋਏ ਕਰੋ। ਇੱਦਾਂ ਦੇ ਚੀਜ਼ਾਂ ਦਾ ਜਿਹੜਾ ਨਾ ਸਾਈਡ ਤੇ ਉਸ ਨੂੰ ਕਰਕੇ ਜਿਹੜਾ ਜੀ ਉਹ ਰੱਖੋ। ਪਰਹੇਜ਼ ਜਿਹੜਾ ਇਹਨਾਂ ਚੀਜ਼ਾਂ ਤੋਂ ਜਿਹੜਾ ਉਹ ਕਰੋ। ਬਗੈਰ ਪੁੱਛੇ ਕਿਸੇ ਦੀ ਪ੍ਰਾਈਵੇਟ ਫੰਕਸ਼ਨ ਨੂੰ ਉਹਦੇ ਤੇ ਇਦਾਂ ਨਾ ਜਿਹੜਾ ਉਹ ਤੁਸੀਂ ਲਾਈਵ ਨਾ ਕਰੋ। ਉਹ ਚੀਜ਼ਾਂ ਜਿਹੜੀਆਂ ਉਹ ਨਾ ਕਰੋ। ਧਿਆਨ ਰੱਖੋ ਇਸ ਸਾਰੀਆਂ ਚੀਜ਼ਾਂ ਦਾ। ਇਦਾਂ ਨਾ ਹੋਵੇ ਵੀ ਤੁਸੀਂ ਅਗਲੇ ਦੇ ਮੰਗਣੇ ਤੇ ਗਏ ਤੇ ਬਰਾਤ ਨੂੰ ਫਿਰ ਤੁਹਾਨੂੰ ਅਗਲਾ ਜਵਾਬ ਵੀ ਦੇ ਦੇਵੇ। ਉਦਾਹਰਨ ਹੋ ਹੀ ਗਿਆ ਆਪਣੇ ਸਾਹਮਣੇ। ਹਾਂਜੀ, ਇਦਾਂ ਨਾ ਹੋਵੇ ਕਿ ਤੁਸੀਂ ਕਿਸੇ ਦੇ ਮਰਗ ਤੇ ਗਏ ਤੇ ਅਗਲਾ ਕਹੇ ਭਾਈ ਭੋਗ ਵੇਲੇ ਤਾਂ ਕੋਈ ਗੱਲ ਨਹੀਂ, ਅਸੀਂ ਸਾਰ ਲਾਂਗੇ ਤੇਰੇ ਬਿਨਾਂ, ਹਨਾ। ਸੋ ਇਹੀ ਚੀਜ਼ ਸਾਨੂੰ ਸਮਝਣੀ ਪੈਣੀ। ਠੀਕ ਹੈ, ਪੇਸ਼ਕਾਰੀ ਕੋਈ ਮਾੜੀ ਗੱਲ ਨਹੀਂ ਹੈ। ਜੇਕਰ ਤੁਸੀਂ ਵੀਡੀਓ ਤੇ ਬੋਲ ਸਕਦੇ ਹੋ ਤਾਂ ਇਹ ਬਾਕਮਾਲ ਇੱਕ ਹੁਨਰ ਹੈ। ਹਾਂਜੀ, ਹਾਂਜੀ, ਹਾਂਜੀ। ਕੈਮਰੇ ਨਾਲ ਗੱਲ ਕਰਨੀ ਇੱਕ ਹੁਨਰ ਹੈ ਬਹੁਤ, ਜਿਹੜਾ ਕਿ ਕਈ ਲੋਕਾਂ ਨੂੰ ਵਿਚਾਰਿਆਂ ਨੂੰ ਤਰਾਸ਼ੇ ਤੋਂ ਬਾਅਦ ਵੀ ਨਹੀਂ ਆਉਂਦਾ। ਮੈਂ ਬਥੇਰੇ ਲੋਕ ਇਹੋ ਜਿਹੇ ਦੇਖੇ ਆ ਜਿਹੜੇ ਸਾਨੂੰ ਮਿਲਦੇ ਆ, ਜਿਹੜੇ ਕਹਿੰਦੇ ਕਿ ਯਾਰ ਮੈਂ ਲਿਖਦਾ ਬਹੁਤ ਸੋਹਣਾ ਹੈ, ਮੈਂ ਗੱਲ ਬਹੁਤ ਸੋਹਣੀ ਕਰਦਾ, ਪਰ ਮੈਂ ਕੈਮਰੇ ਤੇ ਨਹੀਂ ਆ ਸਕਦਾ ਜਾਂ ਕੈਮਰੇ ਤੇ ਬੋਲ ਨਹੀਂ ਹੁੰਦਾ ਮੈਥੋਂ। ਮਤਲਬ ਉਹ ਇੱਕ ਤਰੀਕੇ ਨਾਲ ਤਾਂ ਵਿਚਾਰੇ ਕਨਫੈਸ ਕਰਦੇ ਕਿ ਯਾਰ ਅਸੀਂ ਬੋਲਣਾ ਸਾਡੇ ਵੱਸ ਦਾ ਰੋਗ ਨਹੀਂ ਹੈ। ਕਿੰਨੇ ਵਧੀਆ ਲੋਕ ਬੋਲਦੇ ਪਰ ਸਟੇਜ ਤੇ ਜਾ ਕੇ ਉਹਨਾਂ ਦੀਆਂ ਲੱਤਾਂ ਕੰਬਣ ਲੱਗ ਪੈਂਦੀਆਂ। ਮਤਲਬ ਇਹ ਇੱਕ ਹੁਨਰ ਹੈ, ਬਹੁਤ ਚੰਗਾ ਹੁਨਰ ਹੈ ਜੇਕਰ ਤੁਸੀਂ ਇਹਨੂੰ ਤਰਾਸ਼ੋ। ਵਲੌਗਿੰਗ ਕਿਵੇਂ ਬਣਿਆ? ਅਸਲ ਦੇ ਵਿੱਚ ਬਲੌਗ ਲਿਖਦੇ ਹੁੰਦੇ ਸੀਗੇ, ਗੂਗਲ ਬਲੌਗ, ਤੇ ਉਹ ਜਦੋਂ ਉਹਦੇ ਨਾਲ ਵੀਡੀਓ ਸ਼ਾਮਿਲ ਹੋ ਗਿਆ ਤਾਂ ਉਹਨੂੰ ਲੋਕਾਂ ਨੇ ਵਲੌਗਿੰਗ ਦਾ ਰੂਪ ਦਿੱਤਾ। ਵਲੌਗਿੰਗ ਦੇ ਬਹੁਤ ਜ਼ਿਆਦਾ ਪੰਜਾਬੀ ਦੇ ਵਿੱਚ ਬਹੁਤ ਵਧੀਆ ਵਲੌਗਰ ਨੇ ਜਿਹੜੇ ਟਰੈਵਲ ਤੇ ਵਲੌਗਿੰਗ ਕਰਦੇ ਨੇ, ਜਿਹੜੇ ਬਾਈਕਸ ਤੇ ਵਲੌਗਿੰਗ ਕਰਦੇ ਨੇ, ਜਾਂ ਜਿਹੜੇ ਹੋਰ ਚੀਜ਼ਾਂ ਤੇ। ਦੁਨੀਆ ਭਰ ਦੇ ਵਿੱਚ ਬਹੁਤ ਨੇ, ਬਹੁਤ ਜ਼ਿਆਦਾ ਵੰਨ-ਸੁਵੰਨਤਾ ਤੇ ਜਿਹੜੇ ਉਹ ਹੈਗੇ ਆ। ਹੁਣ ਇਹ ਜਿਹੜੀ ਇਹਦੇ ਵਿੱਚ ਇੱਕ ਹੋਰ ਚੀਜ਼, ਚਲੋ ਪ੍ਰੋਗਰਾਮ ਦਾ ਸਮਾਂ ਤਾਂ ਆਪਣਾ ਸਮਾਪਤ ਆ, ਤੇ ਗੱਲ ਕਰਦੇ ਮੈਂ ਇਹ ਵੀ ਜਿਹੜਾ ਜ਼ਰੂਰ ਕਹਿ ਜਾਵਾਂ, ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਆਪਾਂ ਕਈ ਦੀ ਜਿਹੜੀਆਂ ਫੈਮਿਲੀ ਵਾਲੀਆਂ ਕਿਸੇ ਦੀਆਂ ਦੇਖਦੇ ਵੀ, ਇਹਨੂੰ ਗਿਫਟ ਦਿੱਤਾ ਜਾਂ ਉਹਨੂੰ ਦਿੱਤਾ, ਨਿਆਣਿਆਂ ਨੂੰ ਆਹ ਲੈਤਾ, ਉਹ ਲੈਤਾ, ਚੱਕ ਕੇ ਖੇਡਣ ਦੇ ਆ। ਕਈ ਵਾਰੀ ਸਿਰਫ ਉਹ ਕੈਮਰੇ ਵਾਸਤੇ ਹੁੰਦੀ ਆ, ਸਿਰਫ ਸ਼ੋਅ ਦੇ ਲਈ ਆ, ਤੁਹਾਨੂੰ ਦਿਖਾਉਣ ਦੇ ਲਈ, ਤੁਹਾਡੇ ਲਾਈਕ ਕਲਿੱਕ ਜਿਹੜੇ ਉਹ ਹਾਸਲ ਕਰਨ ਦੇ ਲਈ ਹੁੰਦੀ ਆ। ਭਾਵੇਂ ਉਹ ਨਾਲ ਕੁਰਸੀ ਤੇ ਬੈਠੇ ਹੋਣ, ਇੱਕ ਦੂਜੇ ਨੂੰ ਬੁਲਾਉਂਦੇ ਨਾ ਹੋਣ, ਨਿਆਣੇ ਨੂੰ ਕਹਿੰਦੇ ਹੋਣ ਚੱਲ ਹੁਣ ਤੂੰ ਚੱਕ ਜਾਂ ਤੂੰ ਚੱਕ, ਨਿਆਣਿਆਂ ਦਾ ਮੂੰਹ ਨਾ ਕਰਦੇ ਹੁਣ। ਜਿੱਦਾਂ ਹੀ ਕੈਮਰੇ ਦੀ ਰੈੱਡ ਲਾਈਟ ਆਨ ਹੋਈ ਤੇ ਇਹ ਲੈ ਵੀ ਉਹ ਹੈਪੀ ਗੋ ਲੱਕੀ ਜੀ, ਸਾਡੇ ਤੋਂ ਖੁਸ਼ ਹੀ ਕੋਈ ਨਹੀਂ ਆ ਦੁਨੀਆ ਦੇ ਵਿੱਚ। ਐਡਾ ਖੁਸ਼ੀ ਦਾ ਪਸਾਰਾ ਇਹਨਾਂ ਨੇ ਕੀਤਾ ਆ, ਪਰ ਦੁਨੀਆ ਜਦੋਂ ਆਮ ਦੇਖਦੀ ਯਾਰ ਇੱਡੀ ਜ਼ਿੰਦਗੀ ਦੇ ਵਿੱਚ ਗੱਲ ਹੈ ਨਹੀਂ ਜਿੱਡੀ ਇਹ ਦਿਖਾਈ ਜਾਂਦੀ। ਉਹ ਸਗੋਂ ਲੋਕਾਂ ਤੇ ਜਿਹੜੇ ਮਾੜਾ ਪ੍ਰਭਾਵ ਪਾਉਂਦੇ। ਮਾਤੜ ਆਪਣੇ ਵਰਗਾ ਸੋਚਦੇ ਯਾਰ ਆਪਾਂ ਤਾਂ ਐਵੇਂ ਝੁੱਗਾ ਜੋੜ ਕਰਾ ਕੇ ਬਹਿ ਜੂਗੇ, ਹਨਾ, ਇਹ ਆਪਣੀ ਤੇ ਯਾਰ ਜ਼ਿੰਦਗੀ ਰਸ ਰਹਿਤ ਆ, ਜਦ ਕਿ ਉਹ ਵਧੀਆ ਜੀ ਰਿਹਾ। ਉਹਨੇ ਤਾਂ ਗੁੱਚੀ ਲੈ ਕੇ ਦਿੱਤਾ, ਉਹਨੇ ਤਾਂ ਸ਼ਨੈਲ ਲੈ ਕੇ ਦਿੱਤਾ, ਤੂੰ ਭਾਈ ਤੂੰ ਕੀ ਬਾਟੇ ਦਾ ਹੀ ਸਾਰਨਾ। ਇਹ ਫਿਰ ਨਾ ਕੰਮ ਖਰਾਬ ਹੋ ਜਾਂਦਾ। ਇਹ ਭਾਈ ਇਹੋ ਜਿਹੀਆਂ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਆਪਣੇ ਆਪ ਨੂੰ ਤੁਸੀਂ ਬਚਾਓ। ਸੋ ਤੇ ਨਾਲੇ ਨਿਆਣਿਆਂ ਦਾ ਤੇ ਆਪਣੀ ਪ੍ਰਾਈਵੇਸੀ ਦਾ ਜਿਹੜਾ ਇਸ ਦੇ ਵਿੱਚ ਧਿਆਨ ਰੱਖੋ। ਤੇ ਪ੍ਰਵੀਨ ਲਈਏ ਜੀ ਹੁਣ ਇਜਾਜ਼ਤ। ਬਿਲਕੁਲ ਜੀ, ਤੇ ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਨੇ ਕਾਲਸ ਕੀਤੀ, ਆਪਣੇ ਵਿਚਾਰ ਸਾਂਝੇ ਕੀਤੇ, ਤੇ ਜਿਨ੍ਹਾਂ ਨੇ ਬੜੇ ਧਿਆਨ ਦੇ ਨਾਲ ਸੁਣਿਆ। ਸਭ ਨੂੰ ਬਹੁਤ ਪਿਆਰ ਸਤਿਕਾਰ ਸੈਨਿਕ ਜੀ, ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।